ਦਲਜੀਤ ਸਿੰਘ ਨੇ ਟਾਈਮ ਨਾਲ ਆ ਜਾਣਾ ਤੇ ਚਲੋ ਫਿਰ ਆਪਾਂ ਪ੍ਰੋਗਰਾਮ ਸ਼ੁਰੂ ਕਰ ਲੈਂਦੇ ਆ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸਰਬਜੀਤ ਕੌਰ ਬਰਾੜ ਹਾਜ਼ਰਾਂ ਲੈ ਕੇ ਪ੍ਰੋਗਰਾਮ ਪਰਦੇਸੀ ਪੰਜਾਬ। ਤੇ ਦੋਸਤੋ ਅੱਜ ਆਪਾਂ ਮਿਲਦੇ ਹਾਂ ਦਲਜੀਤ ਸਿੰਘ ਜੀ ਦੇ ਪਰਿਵਾਰ ਨਾਲ। ਦਲਜੀਤ ਸਿੰਘ ਜੀ ਜਿਹੜੇ ਕਿ ਇੱਥੇ ਪੰਜਾਬੀ ਕਮਿਊਨਿਟੀ ਲਈ ਕਾਫੀ ਕੰਮ ਕਰ ਰਹੇ ਨੇ, ਰੇਡੀਓ ਅਤੇ ਟੀਵੀ ਦੇ ਉੱਤੇ ਕਾਫੀ ਸਾਰੇ ਉਹਨਾਂ ਦੇ ਪੰਜਾਬੀ ਦੇ ਵਿੱਚ ਪ੍ਰੋਗਰਾਮ ਆਉਂਦੇ ਨੇ। ਆਜੋ ਫਿਰ ਮਿਲੀਏ ਉਹਨਾਂ ਦੇ ਪਰਿਵਾਰ ਨਾਲ ਤੇ ਦਲਜੀਤ ਸਿੰਘ ਜੀ ਨਾਲ। ਅੱਛਾ ਤੇ ਹੋਰ ਆਂਟੀ ਜੀ ਵਧੀਆ ਦਿਲ ਲੱਗ ਗਿਆ? ਹੋਰ ਦਿਲ ਲੱਗ ਗਿਆ। ਅੱਛਾ ਹੋਰ ਇਹ ਲੱਗਾ ਇਹਨਾਂ ਨਾਲ। ਹਾਂ ਇਹਦੇ ਨਾਲ ਖੇਡਦੇ ਰਹਿੰਦੇ ਹੋਣਗੇ ਨਾ। ਹਾਂ ਤੇ ਆਂਟੀ ਜੀ ਮੈਨੂੰ ਦੱਸੋਗੇ ਆਪਣੇ ਬੱਚਿਆਂ ਬਾਰੇ ਥੋੜਾ ਜਿਹਾ ਵੀ ਕੀ ਕਰਦੇ ਆ? 3 ਬੱਚੇ ਆ। ਅੱਛਾ ਜੀ। 2 ਕਾਕੇ, ਹਾਂਜੀ। ਇੱਕ ਇੱਥੇ ਆ। ਅੱਛਾ ਜੀ। 2 ਗੁੱਡੀ ਆ, ਉਹ ਇੰਡੀਆ ਆ। ਅੱਛਾ ਦੋਨੇ ਦੂਜੇ ਇੰਡੀਆ ਹੀ ਹੈ? ਹਾਂਜੀ 2 ਉੱਥੇ, ਇੱਕ ਇੱਥੇ ਆ। ਹਾਂਜੀ ਹਾਂਜੀ। ਤੇ ਆਂਟੀ ਜੀ ਜਿਵੇਂ ਇਹ ਦਲਜੀਤ ਭਾਜੀ ਟੀਵੀ ਤੇ ਕੰਮ ਕਰਦੇ ਆ, ਰੇਡੀਓ ਤੇ ਕੰਮ ਕਰਦੇ ਆ, ਹੈ ਨਾ, ਕਾਫੀ ਪਾਪੂਲਰ ਹੈ, ਤੇ ਤੁਹਾਨੂੰ ਕਿਵੇਂ ਫੀਲ ਹੁੰਦਾ ਫਿਰ? ਬਹੁਤ ਖੁਸ਼ ਹੁੰਦੇ ਆ। ਅੱਛਾ ਜੀ। ਆਹੋ ਸਾਰੇ। ਅੱਛਾ ਜੀ। ਹਾਂ ਪਹਿਲਾਂ ਤਾਂ ਇਹਦੀ ਲੱਗਣੀ ਇੱਧਰ ਸੀਗੀ। ਠੀਕ ਹੈ ਜੀ। ਕਿਤਾਬਾਂ ਹੀ ਦੇਖਦੇ ਰਹਿਣਾ, ਇੱਦਾਂ ਦੇ ਕੰਮਾਂ 'ਚ ਹਾਂਜੀ ਜਾਂਦੇ ਰਹਿਣਾ। ਅਸੀਂ ਕਹਿਣਾ ਵੀ ਪੜ੍ਹਦਾ ਵੀ ਆ। ਹਾਂਜੀ। ਹੁਣ ਪਤਾ ਲੱਗਦਾ। ਅੱਛਾ ਜੀ। ਹੁਣ ਮਤਲਬ ਇਦਾਂ ਲੱਗਦਾ ਵੀ ਚੰਗੇ ਪਾਸੇ ਜਾਂਦਾ ਸੀ, ਹੈ ਨਾ? ਹਾਂ ਅਸੀਂ ਇੱਥੇ ਆ ਗਏ। ਹਾਂ ਉਹ ਠੀਕ ਆ। ਅੱਛਾ ਜੀ। ਤੇ ਇੱਥੇ ਆ ਕੇ ਫਿਰ ਕਿਹੋ ਜਿਹਾ ਲੱਗਿਆ ਹੁਣ? ਹੁਣ ਤਾਂ ਵਧੀਆ। ਅੱਛਾ। ਹੋਰ ਆਪਣਾ ਪਰਿਵਾਰ ਵਾ, ਬੱਚੇ ਆ। ਹਾਂਜੀ ਠੀਕ ਆ। ਤੇ ਆਂਟੀ ਜੀ ਜਿਵੇਂ ਵਿਹਲੇ ਹੁੰਨੇ ਹੋ ਫਿਰ ਉਦੋਂ ਕੀ ਕਰਦੇ ਹੋ? ਉਦੋਂ ਇਹਨਾਂ ਦਾ ਇਹ ਸਮਝ ਜਾਂਦੇ ਆ, ਮੈਂ ਵੀ ਕੋਲ ਬੈਠੀ ਰਹਿੰਦੀ ਆ। ਹੋਰ ਕੀ ਕਰਨਾ ਵੀ। ਅੱਛਾ ਜੀ। ਤੇ ਰੋਟੀ ਪਾਣੀ ਕੋਈ ਵੀ ਜਿਵੇਂ ਨਹੁੰ ਤਾਂ ਤੁਹਾਡੀ ਕੰਮ ਤੇ ਜਾਂਦੀ ਹੈ? ਫਿਰ ਬਣਾ ਲਈਦੀ ਆ। ਅੱਛਾ ਜੀ। ਹਾਂ ਬਣਾ ਲਈਦੀ ਆ। ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਤੁਹਾਡਾ ਮਨਦੀਪ ਸਿੱਧੂ। ਅੱਜ ਮੈਂ ਹੋ ਗਿਆ ਲੇਟ। ਮੈਂ ਗਿਆ ਸੀ ਗੁਰਦੁਆਰਾ ਸਾਹਿਬ, ਉੱਥੇ ਮੈਨੂੰ ਥੋੜ੍ਹਾ ਟਾਈਮ ਜ਼ਿਆਦਾ ਲੱਗ ਗਿਆ, ਰਸ਼ ਬਹੁਤ ਜ਼ਿਆਦਾ ਸੀ, ਅਤੇ ਮੈਨੂੰ ਲੱਗਦਾ ਭੈਣ ਸਰਬਜੀਤ ਕੌਰ ਨੇ ਤਾਂ ਪ੍ਰੋਗਰਾਮ ਸ਼ੁਰੂ ਕਰਤਾ ਹੋਣਾ। ਅਤੇ ਜੇ ਮੈਂ ਹੋਰ ਲੇਟ ਹੋ ਗਿਆ, ਮੈਨੂੰ ਨਹੀਂ ਪਤਾ ਉਹ ਮੈਨੂੰ ਅੰਦਰ ਵੜਨ ਦੇਣਗੇ ਕਿ ਨਹੀਂ, ਕਿਉਂਕਿ ਉਹ ਬਹੁਤ ਸਖਤ ਸੁਭਾਅ ਨੇ, ਟਾਈਮ ਦੇ ਬੜੇ ਪਾਬੰਦ ਨੇ। ਅਤੇ ਮੈਂ ਛੇਤੀ ਛੇਤੀ ਜਾਵਾਂ ਅਤੇ ਕਰੀਏ ਪ੍ਰੋਗਰਾਮ ਦੀ ਸ਼ੁਰੂਆਤ। ਆ ਜਾਓ, ਮਿਲਾਣਾ ਤੁਹਾਨੂੰ। ਮੈਨੂੰ ਲੱਗਦਾ ਸਰਬਜੀਤ ਕੌਰ ਦੀ ਗੱਡੀ ਤਾਂ ਖੜੀ ਹੈ, ਉਹ ਤਾਂ ਪਹੁੰਚ ਗਏ ਲੱਗਦੇ ਨੇ। ਚਲੋ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਕਰਦਾ, ਜਾ ਕੇ ਸਿੱਧਾ ਅੰਕਲ ਨਾਲ ਗੱਲਬਾਤ ਸ਼ੁਰੂ ਕਰਦਾ। ਮੈਨੂੰ ਨਹੀਂ ਪਤਾ ਉਹਨਾਂ ਨੇ ਮੈਨੂੰ ਅੰਦਰ ਵੜਨ ਦੇਣਾ ਕਿ ਨਹੀਂ ਵੜਨ ਦੇਣਾ। ਨਹੀਂ, ਉਹ ਦਰਵਾਜ਼ਾ ਤਾਂ ਖੁੱਲ੍ਹਾ ਹੀ ਹੈ। ਚਲੋ ਫਿਰ ਜਾ ਕੇ ਮਿਲਦੇ ਹਾਂ ਅੰਕਲ ਨੂੰ। ਚਲੋ ਦਰਵਾਜ਼ਾ ਤਾਂ ਖੁੱਲ੍ਹਾ ਹੀ ਲੱਗਦਾ, ਮੈਂ ਜਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਹੀ ਕਰ ਲੈ। ਲਓ ਜੀ, ਸਰਬਜੀਤ ਤੇ ਮਾਰ ਰਹੇ ਨੇ ਗੱਲਾਂ ਆਂਟੀ ਨਾਲ ਉੱਧਰ, ਅਤੇ ਆਪਾਂ ਲੱਭਦੇ ਅੰਕਲ ਨੂੰ, ਪੁੱਛਦੇ ਉਹਨਾਂ ਨੂੰ ਅੰਕਲ ਕਿੱਥੇ ਨੇ। ਅੰਕਲ ਦਿਖਾਈ ਨਹੀਂ ਦੇ ਰਹੇ, ਅੰਕਲ ਕਿੱਥੇ ਨੇ? ਬਾਹਰ। ਚਲੋ ਉਹਨਾਂ ਨੂੰ ਮੇਰਾ ਖਿਆਲ ਆਪਣੇ ਵੈਜੀ ਗਾਰਡਨ 'ਚ ਹੋਣਗੇ, ਕਿਉਂਕਿ ਅੰਕਲ ਨੂੰ ਗਾਰਡਨਿੰਗ ਦਾ ਬਹੁਤ ਸ਼ੌਕ ਹੈ। ਹਾਂਜੀ ਲੱਭ ਗਏ ਨੇ ਜੀ ਅੰਕਲ। ਸਤਿ ਸ੍ਰੀ ਅਕਾਲ ਅੰਕਲ, ਹੋਰ ਕੀ ਹਾਲ ਚਾਲ ਨੇ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੋਰ ਠੀਕ ਠਾਕ ਹੋ? ਹਾਂ ਠੀਕ ਆ, ਵਧੀਆ ਜੀ। ਤੇ ਮੈਂ ਤੁਹਾਨੂੰ ਅੰਦਰ ਲੱਭ ਰਿਹਾ ਸੀ, ਤੇ ਤੁਸੀਂ ਇੱਥੇ ਵੈਜੀ ਗਾਰਡਨ ਦੇ ਵਿੱਚ। ਨਾ ਥੋੜ੍ਹੀ ਜਿਹੀ ਪਿੱਟ 'ਚ ਆਪਣੇ ਘੀਆ ਕੱਦੂ ਕੁਛ ਬੀਜ ਸੀਗੇ, ਨਾਲੇ 2 ਕੰਮ ਹੋ ਜਾਣਗੇ। ਇਹ ਖਾਦ ਵੀ ਬਣ ਜਾਏਗੀ ਤੇ ਬੇਲਾ ਵੀ ਬਣ ਜਾਣਗੇ, ਕਿਉਂਕਿ ਇਹਨੂੰ ਮਲਚਿੰਗ ਜ਼ਰੂਰੀ ਹੁੰਦੀ ਆ। ਜਿਹੜਾ ਇੱਕ ਸਜੀਵ ਮਲਕ ਹੁੰਦੀ ਆ, ਇੱਕ ਵੈਸੇ ਸੁੱਕਾ ਦੀ। ਇਹ ਜਿਹੜੇ ਐਗਰੀਕਲਚਰ ਵੇਸਟ ਆ,
ਇਹ ਤੁਸੀਂ ਕਾਹਦੇ ਨਾਲ ਭਰਿਆ ਹੋਇਆ ਜੀ? ਜਿਵੇਂ ਇਹਦੇ ਵਿੱਚ ਆ ਮੈਂ ਹੁਣ ਦੇਖ ਰਿਹਾ ਜੀ ਆ ਕੁਝ ਵੇਸਟੇਜ ਆ, ਇਹਦੇ ਵਿੱਚ ਹੋਰ ਕਾਫੀ ਕੁਝ ਹੈ, ਆ ਵਿੱਚ ਥੋੜੀ ਜਿਹੀ ਮਨਿਊਰ ਵੀ ਹੈ। ਹਾਂ, ਇਹਦੇ ਵਿੱਚ ਸਾਰੇ ਆ ਦਰਖਤਾਂ ਦੇ ਪੱਤੇ, ਜਿਹੜੇ 2 ਦਰਖਤਾਂ ਦੇ ਪੱਤੇ ਆ, ਅੱਧ ਤੋਂ ਜ਼ਿਆਦਾ ਪੱਤਿਆਂ ਨਾਲ ਹੀ ਭਰਿਆ ਆ। ਅੱਛਾ ਉਸ ਤੋਂ ਜੀ। ਬਾਅਦ ਜਿਹੜੀ ਇੱਥੇ ਇੱਕ ਆਸਟ੍ਰੇਲੀਆ 'ਚ ਤਿਆਰ ਮਿਲਦੀ ਨਾ ਖਾਦ ਪੋਟਿੰਗ ਲਈ, ਉਹ ਵਿੱਚ ਪਾਈ ਹੈ ਤਾਂ ਕਿ ਦੋਨੋਂ ਮਿਲ ਕੇ ਨਾ ਜੀ ਖਾਦ ਬਣ ਜਾਏਗਾ ਸਾਰਾ। ਥੱਲੋਂ ਜੀ। ਪਾਣੀ ਲੈਣਾ, ਇਹਦੇ ਵਿੱਚ ਹੋਰ ਕੁਝ ਨਹੀਂ ਪਾਉਣ ਦੀ ਲੋੜ। ਹੁਣ ਕੁਝ ਘੀਆ ਕੱਦੂ ਦੇ ਬੀਜ ਬੀਜਾਂਗੇ, ਉਹ ਨਾਲ ਇਹਦਾ ਮਲਚਿੰਗ ਵੀ ਹੋ ਜਾਏਗੀ, ਸਾਰਾ ਦਾ ਸਾਰਾ ਜਿਹੜਾ ਮੈਨੂਅਰ ਬਣ ਜਾਏਗਾ। ਆ ਕੀ ਆ ਕੱਦੂ ਦੇ ਬੀਜ ਨੇ ਜੀ? ਹਾਂ, ਮੇਰੇ ਭਰਾ ਜਿਹੜਾ ਆਸਟ੍ਰੇਲੀਆ ਰਾਏ ਸਾਹਿਬ, ਹਾਂਜੀ ਹਾਂਜੀ। ਤੇ ਉਹਨਾਂ ਨੇ ਸਾਡੇ ਬਾਬੇ ਦੀ ਜਿਹੜੀ ਪਿਰਤ ਸੀ ਨਾ ਹਲੇ ਤੱਕ ਆਸਟ੍ਰੇਲੀਆ 'ਚ ਰਹਿ ਕੇ ਵੀ ਕਾਇਮ ਰੱਖੀ ਆ। ਕਿਉਂਕਿ ਸਾਡੇ ਬਾਬਾ ਜੀ ਸਾਰੇ ਪੁਰਾਣੇ ਦੇਸੀ ਬੀਜ ਆਪਣੇ ਘਰ ਰੱਖਦੇ ਸੀਗੇ। ਸਾਰੇ ਪਿੰਡ ਦੇ ਸਨੁਕੜਾ ਤੇ ਸਾਣ ਵਗੈਰਾ ਦੇ ਬੀਜ ਸਾਡੇ ਘਰੋਂ ਹੀ ਲੈ ਕੇ ਜਾਂਦੇ ਸੀ। ਇਹ ਮੈਨੂੰ ਬੜੀ ਖੁਸ਼ੀ ਹੋਈ ਵੀ ਮੇਰੇ ਛੋਟੇ ਭਰਾ ਨੇ ਵੀ ਉਹ ਜਿਹੜੀ ਆਸਟ੍ਰੇਲੀਆ 'ਚ ਆ ਕੇ ਵੀ ਉਸ ਪਿਰਤ ਨੂੰ ਪਾਈ ਰੱਖਿਆ, ਤੇ ਮੈਂ ਉਹਨਾਂ ਕੋਲੋਂ ਬੀਜ ਲੈ ਕੇ ਆਇਆ ਭਿੰਡੀਆਂ ਦੇ, ਬੈਂਗਣਾ ਦੇ, ਸਰੋਂ ਦੇ ਤੇ ਘੀਆ ਕੱਦੂ ਦੇ। ਤੇ ਹੁਣ ਤੁਸੀਂ ਇਹਦੇ ਵਿੱਚ ਕੀ ਬੀਜ ਰਹੇ ਹੋ? ਇਹ ਚ ਘੀਆ ਬੀਜ ਰਹੇ ਹੋ? ਹਾਂ, ਇਹਦੇ ਵਿੱਚ ਪੈਟਾ, ਇਹਦੇ ਵਿੱਚ ਪੱਤੇ ਐਗਰੀਕਲਚਰ ਵੇਸਟ ਜਿਹੜੀ ਦਰਖਤਾਂ ਦੇ ਪੱਤੇ ਆ ਨਾ, ਇੱਥੇ ਪਏ ਸੀ ਫਜ਼ੂਲ, ਬਾਹਰ ਜਾਣੇ ਸੀਗੇ, ਉਹਨਾਂ ਨੂੰ ਇੱਥੇ ਹੀ ਕੰਜ਼ੰਪਸ਼ਨਰੀ ਕਰ ਰਹੇ ਆ, ਡੀਕੰਪੋਜ਼ਿੰਗ ਕਰ ਰਹੇ ਆ। ਆਪਣੇ ਜਿਹੜੀ ਪੋਟਿੰਗ ਲਈ ਖਾਦ ਮਿਲਦੀ ਹੈ ਉਹ ਵਿੱਚ ਪਾਈ ਹੈ, ਐਗਰੀਕਲਚਰ ਵੇਸਟ ਪਾਈ ਹੈ ਤੇ ਥੋੜਾ ਪਾਣੀ ਪਾਇਆ। ਉਹਦੇ ਨਾਲ ਐਗਰੀਕਲਚਰ ਵੇਸਟ ਦੀ ਜਿਹੜੀ ਆ ਡੀਕੰਪੋਜ਼ਨ ਹੋ ਕੇ ਖਾਦ ਬਣ ਜਾਏਗੀ। ਉਸ ਤੋਂ ਬਾਅਦ ਜਿਹੜੀ ਇਹਦੇ ਨਾਲ ਅਰਲੀ ਕੰਪੋਜ਼ਿੰਗ ਹੋ ਜਾਏਗੀ, ਡੀਕੰਪੋਜ਼ਿੰਗ ਘੀਆ ਕੱਦੂ ਦੇ ਬੀਜ ਪਾਉਣ ਨਾਲ, ਕਿਉਂਕਿ ਸਜੀਵ ਮਲਚਿੰਗ ਮਿਲ ਜਾਣੀ ਆ, ਥੱਲੇ ਸੂਖਮ ਜੀਵਾਣੂ ਪੈਦਾ ਹੋ ਜਾਣਗੇ, ਉਹ ਇਹਨੂੰ ਡੀਕੰਪੋਜ਼ਿੰਗ ਛੇਤੀ ਕਰਨਗੇ। ਬਾਕੀ ਜੇ ਫਲ ਲੱਗਿਆ ਤੇ ਘੀਆ ਕੱਦੂ ਨੂੰ ਫਲ ਵੀ ਖਾ ਲੈਣਗੇ ਬੱਚੇ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਵੈਸੇ ਮੈਨੂੰ ਇਸ ਬਾਰੇ ਤਾਂ ਪਤਾ ਹੈ ਵੀ ਤੁਸੀਂ ਪੰਜਾਬ ਦੇ ਵਿੱਚ ਵੀ ਜੈਵਿਕ ਖੇਤੀ ਕਰ ਰਹੇ ਹੋ ਤੇ ਤੁਹਾਨੂੰ ਇਹ ਚੀਜ਼ ਦਾ ਇੱਥੇ ਵੀ ਸ਼ੌਂਕ ਹੈ, ਤੁਸੀਂ ਆਪਣਾ ਕਾਇਮ ਰੱਖਿਆ ਹੋਇਆ, ਬਹੁਤ ਚੰਗੀ ਗੱਲ ਹੈ ਜੀ। ਤੇ ਹੋਰ ਇਸ ਤੋਂ ਇਲਾਵਾ ਤੁਸੀਂ ਹੋਰ ਕੀ ਕਰ ਰਹੇ ਹੋ ਜੀ ਇੱਥੇ? ਕੁਝ ਹੋਰ ਵੀ ਬੀਜਿਆ ਇੱਥੇ? ਕਿਉਂਕਿ ਮੈਂ ਦੇਖਿਆ ਵੀ ਇਹਨਾਂ ਨੇ ਨਾ ਮੇਰੇ ਤੋਂ ਪਹਿਲਾਂ ਖਾਦ ਜਿਹੜੀ ਖਰੀਦ ਕੇ ਬਹੁਤ ਪਾਈ ਸੀਗੀ, ਜਿਹੜੀ ਕਿ ਇੰਨੀ ਲੋੜ ਨਹੀਂ ਹੈਗੀ, ਤੇ ਉਹਨੂੰ ਮੈਂ ਜਿਹੜੀ ਵਾਧੂ ਖਾਦ ਪਈ ਸੀਗੀ ਉਹ ਚੁੱਕੀ ਆ ਪਿੱਟ 'ਚ ਪਾਈ ਆ ਐਗਰੀਕਲਚਰ ਵੇਸਟ 'ਤੇ, ਕਿਉਂਕਿ ਇੱਕ ਖੇਤ ਦੇ ਵਿੱਚ 1 ਕੁਇੰਟਲ ਸਾਨੂੰ ਗਲੀ ਸੜੀ ਰੂੜੀ ਕਾਫੀ ਆ, ਜਿਹੜੀ ਅਸੀਂ ਨੈਚੁਰਲ ਫਾਰਮਿੰਗ ਕਰਦੇ ਹਾਂ ਉਹਦੇ ਲਈ। ਤੇ ਤੁਸੀਂ ਉਧਰ ਵੀ ਕੁਝ ਬੀਜਿਆ ਜੀ? ਉਧਰ ਦਿਖਾਓਗੇ ਕੀ ਬੀਜਿਆ ਉਧਰ? ਉੱਧਰ ਇਹ ਜਿਹੜੇ ਹੈਗੇ ਨਾ ਜੀ, ਇਹਦੇ ਵਿੱਚ ਕਿਉਂਕਿ ਗਰਮੀਆਂ ਦਾ ਸੀਜ਼ਨ ਹੈ, ਹਾਂਜੀ ਹਾਂਜੀ, ਤੇ ਇਹਦੇ ਵਿੱਚ ਮੂੰਗੀ, ਮਾਂ ਤੇ ਮਸਰ ਤੇ ਰਵਾਂ ਇਹ ਬੀਜੇ ਆ, ਕਿਉਂਕਿ ਇਹਦੇ ਨਾਲ ਇੱਥੇ ਜੰਮ ਕੇ ਮਲਚਿੰਗ ਹੋ ਜਾਏਗੀ, ਸਜੀਵ ਜੀਵਾਣੂ ਜਿਹੜੇ ਆ ਉਹ ਪੈਦਾ ਹੋ ਜਾਣਗੇ, ਉਹ ਨਾਲ ਇਹਨਾਂ ਨੂੰ ਨਾਈਟ੍ਰੋਜਨ, ਫਾਸਫੋਰਸ ਵਗੈਰਾ ਕੈਮੀਕਲ ਪੂਰੇ ਆਪਣੇ ਜਿਹੜੇ ਨੱਤ ਤੱਤ ਆ ਉਹ ਮਿਲ ਜਾਣਗੇ। ਇਹ ਹੁਣ ਜੰਮ ਰਹੇ ਆ, 5 ਦਿਨ ਪਹਿਲਾਂ ਬੀਜੇ ਆ। ਅੱਛਾ ਜੀ। ਤੇ ਮੈਨੂੰ ਲੱਗਦਾ ਕੁਝ ਅੱਗੇ ਵੀ ਕੁਝ ਬੀਜਿਆ ਹੋਇਆ ਜੀ ਇੱਥੇ ਵੀ? ਹਾਂ, ਇਹ ਆਪਣੇ ਨੈਚੁਰਲ ਜਿਹੜੇ ਸੀਜ਼ਨਲ ਫਲਾਵਰਸ ਹੈਗਾ ਕੁਝ, ਤੇ ਇਹਦੇ ਵਿੱਚ ਟਮਾਟਰ ਦਾ ਤੋੜ ਲਿਆ, ਟਮਾਟਰ ਅੱਗੇ ਸੀਜ਼ਨ ਹੁਣ ਖਤਮ ਹੋ ਰਿਹਾ ਇਹਦਾ, ਤੇ ਉਹਦੇ ਵਿੱਚ ਪਨੀਰੀ ਸਰੋਂ ਦੀ ਤਿਆਰ ਕਰ ਰਹੇ ਆ। ਤੇ ਇਹ ਫੁੱਲ ਹੈ ਆਪਣੇ ਗੋਡੀ ਕੀਤੀ ਹੋਈ ਆ, ਤੇ ਕੁਝ ਕੁਆਰ ਜਿਹੜੀ ਨਾ ਐਲੋਵੇਰਾ, ਇਹ ਵੀ ਪੌਦੇ ਆ, ਇਹ ਵੀ ਅੱਗੋਂ ਵਧਾ ਰਹੇ ਆ ਕੁਝ। ਤੇ ਇਹ ਜਿਹੜੀ ਪਲਾਂਟੇਸ਼ਨ ਹੈ ਇਹ ਵੀ ਬਰਲੀ ਕਰਨ ਵਾਲੀ ਆ, ਹੋਰ ਵਧਾਵਾਂਗੇ ਥੋੜ੍ਹਾ ਜਿਹਾ। ਅੱਛਾ ਜੀ। ਤੇ ਇਹ ਵੀ ornamental ਹੈਗੇ ਫਲਾਵਰ ਬੂਟੇ ਹੈਗੇ ਆ। ਅੱਛਾ ਅੱਛਾ। ਤੇ ਇਹ ਜਿਹੜੇ 2 ਦਰਖਤ ਹੈ ਇਹਨਾਂ ਦਾ ਵੀ ਅਸੀਂ ਫਾਇਦਾ ਲੈ ਰਹੇ ਹਾਂ, ਕਿਉਂਕਿ ਇਹਨਾਂ ਤੇ ਜਿਹੜੇ ਪੱਤੇ ਆ ਵੇਸਟ ਹੈ ਉਹਦੀ ਵੀ ਖਾਦ ਬਣ ਰਹੀ ਹੈ, ਉਹਦੀ ਕੰਪੋਸਟ ਬਣਾ ਰਹੇ ਹੋ ਉੱਥੇ? ਹਾਂ, ਉਹਦੀ ਕੰਪੋਸਟ ਬਣਾ ਰਹੇ ਹਾਂ। ਦੂਜਾ ਜੀਵ ਅੰਮ੍ਰਿਤ ਬਣਾਉਣ ਲਈ ਗਊ ਦਾ ਗੋਹਾ, ਪਿਸ਼ਾਬ, ਬੇਸਣ ਤੇ ਗੁੜ ਚਾਹੀਦਾ ਹੁੰਦਾ। ਅਸੀਂ ਬੇਸਣ ਦੀ ਜਗ੍ਹਾ ਇਹ ਜਿਹੜੇ ਇਹਦੇ ਬੀਜ ਹੈ। ਅੱਛਾ ਜੀ। ਇਹ ਵਾਲੇ ਬੀਜ? ਹਾਂ, ਇਹ ਜਿਹੜੇ ਬੀਜ ਆ, ਇਹਦੇ ਇੱਕ ਬੀਜ ਦੇ ਵਿੱਚ ਨਾ 2 ਬੀਜ ਹੈਗੇ ਆ। ਇਹਦੇ ਵਿੱਚ ਆਮ ਨਾਲੋਂ ਨਾ ਦੁੱਗਣੇ ਤਾਕਤ ਹੁੰਦੀ ਹੈ। ਇਹਦੇ ਵਿੱਚ ਆ 2 ਬੀਜ ਨਿਕਲ ਗਏ, ਇਹ 2 ਹੈ ਨਾ ਜੀ। ਹਾਂਜੀ ਹਾਂਜੀ। ਹਾਂ, ਇਹ ਜਿਸ ਤਰ੍ਹਾਂ ਜਾਮਣ ਹੋਈ, ਜਿਹਦੇ 'ਚ 2 ਡਾਲਿਆ ਉਹ ਬੇਸਣ ਦਾ ਕੰਮ ਦੇਗਾ, ਜੀਵਨ ਜੀਵਾਣੂ ਪੱਤੇ, ਤੇ ਇਹਦੇ ਵਿੱਚ ਖਾਦ ਦੇ ਨਾਲ ਆਪਣਾ ਖੁਰਾਕ ਪੂਰੀ ਵਧੀਆ ਬਣੇਗੀ। ਤੁਸੀਂ ਬੇਸਣ ਦੀ ਜਗ੍ਹਾ ਤੇ ਇਹਨਾਂ ਨੂੰ ਯੂਜ਼ ਕੀਤਾ? ਬੇਸਣ ਦੀ ਜਗ੍ਹਾ ਇੱਥੇ ਇਹਨਾਂ ਨੂੰ ਕਰ ਲਿਆ। ਠੀਕ ਹੈ ਜੀ। ਹੋਇਆਗਾ? ਹਾਂਜੀ, ਇਹ ਲਸਣ ਜਿਹੜਾ ਨਾ ਜੀ ਜੈਵਿਕ ਜਾਂ ਆਰਗੈਨਿਕ ਲਸਣ ਹੈਗਾ। ਇਹਦੇ ਵਿੱਚ ਕਿਉਂਕਿ ਆਰਗੈਨਿਕ ਮਨਿਓਰ ਪਾਈ ਹੈ, ਬਾਕੀ ਬੀਜ ਹੈ, ਤੇ ਕੁਛ ਹੈ ਧਨੀਆ ਹੈਗਾ। ਇਹ ਧਨੀਆ ਵੀ ਆਰਗੈਨਿਕ ਹੈ। ਅੱਛਾ। ਦੂਜਾ ਆਪਾਂ ਦੇਖਣ ਵਾਲੀ ਗੱਲ ਹੈ, ਇਹ ਵੀ ਲਸਣ ਹੈਗਾ। ਇਹ ਲਸਣ ਨਹੀਂ, ਇਹ ਧਨੀਆ, ਇਹ ਕੁਦਰਤੀ ਧਨੀਆ ਹੈ। ਇਹ ਜ਼ਮੀਨ 'ਚ ਬੀਜਿਆ ਹੀ ਹੈ, ਇਹਨੂੰ ਨਾ ਪਾਣੀ ਦਿੱਤਾ ਨਾ ਕੋਈ ਖਾਦ ਪਾਈ ਹੈ। ਅੱਛਾ ਜੀ। ਇਹਨੂੰ ਅਸੀਂ ਨੇਚਰਲ ਕਹਾਂਗੇ। ਜਦੋਂ ਅਸੀਂ ਨਾ ਕੋਈ ਚੀਜ਼ ਮੁੱਲ ਲੈ ਕੇ ਨਹੀਂ ਪਾਉਂਦੇ,
ਖੁਸ਼ਬੂ ਬਹੁਤ ਸੋਹਣੀ ਹੈ ਜੀ ਇਹਦੀ। ਉਹਦੀ ਵਰਤੋਂ ਜੇ ਕਰੀਏ ਉਹ ਕੁਦਰਤੀ ਆ, ਰੂਹਾਨੀ ਆ। ਇਹਨੂੰ ਸਪਿਰਚੁਅਲ ਫਾਰਮਿੰਗ ਵੀ ਕਹਿੰਦੇ ਆ, ਨੈਚੁਰਲ ਫਾਰਮਿੰਗ ਕਹਿੰਦੇ ਆ, ਕੁਦਰਤੀ ਫਾਰਮਿੰਗ ਕਹਿੰਦੇ ਆ। ਇਹਦਾ ਤੇ ਉਹ ਆਰਗੈਨਿਕ ਹੈ, ਉਹਦੇ ਵਿੱਚ ਰਸਾਇਣਿਕ ਖਾਦਾਂ ਨਹੀਂ ਪਾਈਆਂ, ਹਾਂਜੀ। ਉਹ ਜੈਵਿਕ ਹੈ। ਅੱਛਾ ਇਹਦੇ ਵਿੱਚ ਖਾਦ ਕੋਈ ਨਹੀਂ ਪਾਈ, ਹਾਂਜੀ। ਜਾਂ ਅਸੀਂ ਆਪਣਾ ਮੁੱਲ ਲੈ ਕੇ ਕੁਝ ਨਹੀਂ ਪਾਇਆ। ਇਹ ਵੈਸੇ ਆਮ ਮਿੱਟੀ ਜਿਹੜੀ ਹੈਗੀ ਹੈ ਨੈਚੁਰਲ ਮਿੱਟੀ ਉਹਦੇ ਉੱਪਰ ਹੀ ਉਗਾਈ ਹੋਈ ਹੈ। ਹਾਂ, ਆਪੇ ਹੀ ਬੀਜ ਸੁੱਟਦੇ ਦੇ ਉੱਪਰ? ਹਾਂ, ਬੀਜ ਸੁੱਟਦੇ ਤੇ ਜੰਮ ਪਏ। ਕਿਉਂਕਿ ਮਿੱਟੀ ਨੂੰ ਸਿਰਫ ਜਿਹੜਾ ਪੌਦਾ ਜ਼ਮੀਨ ਚੋਂ 98% ਹਵਾ ਚੋਂ ਪਾਣੀ ਚੋਂ ਲੈਂਦਾ ਖੁਰਾਕ, ਸਿਰਫ ਜ਼ਮੀਨ ਚੋਂ 1.5% ਹੀ ਲੈਂਦਾ। ਉਹ ਅੱਛਾ ਇੱਥੋਂ ਇਹਨੂੰ ਮਿਲ ਰਹੀ ਆ। ਠੀਕ ਹੈ। ਅਸਲ ਦੇ ਵਿੱਚ ਜਦ ਮੈਂ ਉਹ ਦੂਰ ਖੜਾ ਸੀ ਨਾ, ਮੈਂ ਦੇਖ ਰਿਹਾ ਸੀ, ਮੈਂ ਸੋਚਿਆ ਕਿਤੇ ਕੋਈ ਜੜੀ ਬੂਟੀ ਹੈ, ਵੈਸੇ ਕੋਈ ਵੀਡ ਹੈ, ਪਰ ਹੁਣ ਤੁਸੀਂ ਦੱਸਿਆ ਤੇ ਧਨੀਆ ਗਾ। ਹਾਂ, ਮੈਂ ਧਨੀਆ ਦੇਖਿਆ ਹੁਣ ਸੁਣ ਕੇ। ਫ੍ਰੈਗਰੈਂਸ ਵਧੀਆ ਹੈਗੀ। ਹਾਂਜੀ ਹਾਂਜੀ, ਇਹ ਵੀ ਅੱਗੇ ਵੀ ਧਨੀਆ ਹੈਗਾ। ਅੱਛਾ ਅੱਛਾ ਜੀ। ਤੇ ਅੰਕਲ ਤੁਸੀਂ ਪੰਜਾਬ ਦੇ ਵਿੱਚ ਵੀ ਐਗਰੀਕਲਚਰ ਨਾਲ ਮਤਲਬ ਕਿ ਸੰਬੰਧ ਰੱਖਦੇ ਹੋ ਕਿ ਉੱਥੇ ਵੀ ਤੁਸੀਂ ਜੈਵਿਕ ਖੇਤੀ ਕਰ ਰਹੇ ਹੋ, ਤੇ ਉੱਥੋਂ ਦੇ ਤੇ ਇੱਥੋਂ ਦੇ ਕੋਈ ਤੁਹਾਨੂੰ ਮਾਹੌਲ ਦੇ ਵਿੱਚ ਫਰਕ ਲੱਗ ਰਿਹਾ ਹੈਗਾ? ਇੱਥੇ ਕਿੰਨੀ ਕੁ ਸੌਖੀ ਹੈ ਖੇਤੀ ਕਰਨੀ ਕਿ ਉੱਥੇ ਜ਼ਿਆਦਾ ਸੌਖੀ ਹੈ? ਪੰਜਾਬ ਦੇ ਵਿੱਚ ਨਾ ਜਿਹੜਾ ਫਸਲੀ ਰਹਿੰਦ ਖੂੰਹਦ ਆ, ਇੱਥੇ ਨਾਲੋਂ ਜ਼ਿਆਦਾ ਮਿਲ ਜਾਂਦੀ ਆ। ਅੱਛਾ ਜੀ। ਕਿਉਂਕਿ ਇਹਦੇ 'ਚ ਗਾਈਆਂ ਦਾ ਗੋਹਾ ਪਿਸ਼ਾਬ ਤੇ ਫਸਲੀ ਰਹਿੰਦ ਖੂੰਹਦ ਇਹ ਮੂਲ ਬੇਸ ਹੈ। ਅੱਛਾ ਜੀ। ਜਾਂ ਧਨੀਆ, ਆਪਣੇ ਗੁੜ ਹੈਗਾ, ਬੇਸਣ ਹੈ, ਉਹ ਵੀ ਉੱਥੋਂ ਅਵੇਲੇਬਲ ਮਿਲ ਜਾਂਦਾ। ਇੱਥੇ ਸਾਨੂੰ ਮੁੱਲ ਲੈਣਾ ਪਏਗਾ ਗੁੜ, ਹਾਂਜੀ। ਬੇਸਣ ਵੀ ਮਹਿੰਗਾ ਪਏਗਾ। ਹਾਂਜੀ। ਉੱਥੇ ਇਹ ਸਸਤਾ ਹੈਗਾ, ਤੇ ਇਹਦੇ ਲਈ ਆਰਗੈਨਿਕ ਠੀਕ ਆ, ਚੱਲ ਰਿਹਾ ਵੈਸੇ। ਆਪਾਂ ਜੇ ਕਰੀਏ ਨਾ, ਖਾਦ ਨਾ ਵੀ ਪਾਈਏ, ਜਿਸ ਤਰ੍ਹਾਂ ਇਹ ਬੀਜਿਆ ਇੱਦਾਂ ਇੱਥੇ ਵੀ ਕਰ ਸਕਦੇ ਹੋ, ਵਧੀਆ ਕਰ ਸਕਦੇ। ਕਿਉਂਕਿ ਇੱਥੇ ਜਿਹੜਾ ਪਹਾੜੀ ਖੇਤਰ ਵੀ ਕੁਝ ਹੈਗਾ, ਇਹ ਜ਼ਮੀਨ ਦੇ ਵਿੱਚ ਤੱਤ ਬਹੁਤ ਜ਼ਿਆਦਾ ਹੈਗੇ ਆ, ਉਹਨਾਂ ਨੂੰ ਸਿਰਫ ਵਰਤਣ ਦੀ ਲੋੜ ਆ। ਤੇ ਤੁਸੀਂ ਪੰਜਾਬ ਦੇ ਵਿੱਚ ਅੱਜ ਕੱਲ੍ਹ ਆਰਗੈਨਿਕ, ਜਿਹਨੂੰ ਆਪਾਂ ਜੈਵਿਕ ਖੇਤੀ ਵੀ ਕਹਿੰਦੇ ਆ, ਉਹ ਕਰ ਰਹੇ ਹੋ, ਤੇ ਉਹਦੇ ਵਿੱਚ ਤੁਹਾਨੂੰ ਮਿਲ ਕੇ ਵੀ ਕਿਸ ਤਰ੍ਹਾਂ ਲੱਗ ਰਿਹਾ ਵੀ ਉਹ ਸਾਨੂੰ ਸਾਰਿਆਂ ਨੂੰ ਪੰਜਾਬ 'ਚ ਕਰਨੀ ਚਾਹੀਦੀ ਹੈ, ਤੇ ਉਹਦੇ ਬਾਰੇ ਤੁਸੀਂ ਕਿਸਾਨਾਂ ਨੂੰ ਜਾਗਰਤ ਕਰ ਰਹੇ ਹੋ, ਜਾਂ ਤੁਹਾਡੀ ਕੋਈ ਸੰਸਥਾ ਵੀ ਬਣੀ ਹੋਈ ਹੈ ਜਿਹਨਾਂ ਨਾਲ ਤੁਸੀਂ ਜੁੜੇ ਹੋਏ, ਜਾਂ ਜਿਹਦੇ ਨਾਲ ਕਿਸਾਨ ਭਰਾ ਜੁੜੇ ਹੋਏ ਨੇ ਹੋਰ? ਹਾਂ, ਮੈਂ ਖੇਤੀ ਰਾਸ਼ਟਰ ਮਿਸ਼ਨ ਜੈਤੋਂ ਦੇ ਵੀ ਦੁਆਬੇ ਦਾ ਪ੍ਰਧਾਨ ਰਿਹਾ ਸਾਬਕਾ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਉਹਦਾ ਕਿਸਾਨ ਕਲੱਬ ਦਾ ਵੀ ਐਗਜ਼ੈਕਟਿਵ ਦਾ ਮੈਂਬਰ ਰਿਹਾ। ਇਸ ਕਰਕੇ ਦੋਨਾਂ 'ਚ ਮੈਂ ਤਾਲਮੇਲ ਰੱਖਿਆ, ਦੋਨਾਂ ਤੋਂ ਵੱਧ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਹੈ, ਤੇ ਹੋਰ ਕਿਸਾਨਾਂ ਨੂੰ ਵੀ ਜੋੜਿਆ। ਮੈਂ ਸਾਰੇ ਪੰਜਾਬ 'ਚ ਨੇਚਰਲ ਫਾਰਮਿੰਗ ਲਈ, ਕੁਦਰਤੀ ਫਾਰਮਿੰਗ ਲਈ ਸਾਰੇ ਜਗ੍ਹਾ ਵਰਕਸ਼ਾਪਾਂ ਅਟੈਂਡ ਵੀ ਕੀਤੀਆਂ, ਤੇ ਆਪ ਵੀ ਲਾਉਣ ਦਾ ਪ੍ਰਬੰਧ ਕੀਤਾ। ਕਿਸਾਨਾਂ ਲਈ ਦੱਸ ਦਈਏ ਵੀ ਜਿਹੜੀ ਨਾ ਸਪਿਰਚੁਅਲ ਫਾਰਮਿੰਗ ਹੈ, ਕੁਦਰਤੀ ਖੇਤੀ ਆ, ਇਹਦੇ ਵਿੱਚ ਜਿਹੜੀ ਜ਼ਮੀਨ ਦੇ ਥੱਲੇ ਚੀਜ਼ਾਂ ਹੁੰਦੀਆਂ, ਜੜ ਪਦਾਰਥ ਜਿਹੜੇ ਆ, ਮੂਲੀ, ਗਾਜਰ, ਸ਼ਲਗਮ, ਹਲਦੀ ਵਗੈਰਾ, ਉਹ ਕੈਮੀਕਲ ਰਸਾਇਣਿਕ ਖੇਤੀ ਨਾਲੋਂ ਵੀ ਜ਼ਿਆਦਾ ਹੁੰਦੇ ਆ। ਕਿਉਂਕਿ ਇਹਨਾਂ ਨੂੰ ਜ਼ਮੀਨ ਜਿਹੜੀ ਨਾ ਪੋਲੀ ਚਾਹੀਦੀ ਆ, ਪੋਲੀ ਦਾ ਵੱਧ ਜਿਹੜਾ ਉਹ ਨੈਚੁਰਲ ਫਾਰਮਿੰਗ 'ਚ ਜ਼ਿਆਦਾ ਆ, ਉਹਦਾ ਝਾੜ ਵੀ ਵੱਧ ਹੈ, ਉਹ 'ਚ ਤੱਤ ਵੀ ਜ਼ਿਆਦਾ। ਦੂਜੀ ਗੱਲ ਤੁਸੀਂ ਫਾਇਦਾ ਹੀ ਦੱਸੀ ਆ, ਕਿਉਂਕਿ ਜੇ ਅਸੀਂ ਰਸਾਇਣਿਕ ਖੇਤੀਆਂ ਕਰਦੇ ਹਾਂ, ਜਦੋਂ ਅਸੀਂ ਰਸਾਇਣਿਕ ਖਾਦਾਂ ਵਰਤਾਂਗੇ, ਉਹਦੇ ਨਾਲ ਬਿਮਾਰੀਆਂ ਵੀ ਜ਼ਿਆਦਾ ਆਉਣਗੀਆਂ। ਜਦੋਂ ਬਿਮਾਰੀਆਂ ਆਉਣਗੀਆਂ, ਸਾਨੂੰ ਪੈਸਟੀਸਾਈਡ ਜ਼ਹਿਰਾਂ ਵੀ ਪਾਉਣੀਆਂ ਪੈਣਗੀਆਂ, ਜਿਹੜੀਆਂ ਕਿ ਕੀਟਨਾਸ਼ਕ ਵੀ ਕਹਿੰਦੇ, ਪੈਸਟੀਸਾਈਡ ਹੈ, ਇਨਸੈਕਟੀਸਾਈਡ ਹੈ, ਫੰਗੀਸਾਈਡ ਹੈ, ਉੱਲੀਨਾਸ਼ਕ ਹੈ, ਉਹ ਵੀ ਵਰਤੋਂ ਕਰਨੀ ਪੈਂਦੀ ਆ। ਉਹਨਾਂ ਨਾਲ ਸਾਨੂੰ ਸਿੱਧਾ ਹੀ ਖੁਰਾਕ ਦੇ ਵਿੱਚ ਸਾਨੂੰ ਸਿੱਧੀਆਂ ਮਿਲਦੀਆਂ, ਇਸ ਕਰਕੇ ਸਾਨੂੰ ਬਿਮਾਰੀਆਂ ਵੀ ਲੱਗਦੀਆਂ। ਜੇ ਸਾਡੀ ਕੋਈ ਆਮਦਨ ਜ਼ਿਆਦਾ ਹੁੰਦੀ ਹੈ, ਤਾਂ ਉਹ ਬਿਮਾਰੀਆਂ 'ਤੇ ਲੱਗ ਜਾਂਦੀਆਂ। ਤੇ ਪੰਜਾਬ ਵਿੱਚ ਹੁਣ ਕਿਸਾਨ ਇਸ ਪਾਸੇ ਨੂੰ ਲੱਗ ਰਿਹਾ ਹੈ, ਪ੍ਰੇਰਨਾ ਉਹਨਾਂ ਨੂੰ ਮਿਲ ਰਹੀ ਹੈ ਜੈਵਿਕ ਖੇਤੀ ਦੀ, ਵੀ ਜਿਵੇਂ ਹੁਣ ਕਾਫੀ ਲੋਕ ਜੈਵਿਕ ਖੇਤੀ ਕਰ ਰਹੇ ਆ, ਤੇ ਉਹਨਾਂ ਤੋਂ ਉਹਨਾਂ ਨੂੰ ਕੋਈ ਸੇਧ ਮਿਲ ਰਹੀ ਹੈ? ਕੋਈ ਸਰਕਾਰ ਵੀ ਕੋਈ ਉਹਨਾਂ ਦੀ ਹੈਲਪ ਕਰ ਰਹੀ ਹੈ ਕਿ ਨਹੀਂ ਕਰ ਰਹੀ? ਸਰਕਾਰ ਦਾ ਕੋਈ ਇੰਨਾ ਵਧੀਆ ਵਤੀਰਾ ਨਹੀਂ ਹੈਗਾ, ਕਿਉਂਕਿ ਚੰਡੀਗੜ੍ਹ ਆਰਗੈਨਿਕ ਫਾਰਮਿੰਗ ਕੌਂਸਲ ਆਫ ਆਰਗੈਨਿਕ ਜਿਹੜੀ ਆ ਹਿੰਦੁਸਤਾਨ ਦੀ, ਉਹਨੇ ਅੱਜ ਤੋਂ 5-6 ਸਾਲ ਪਹਿਲਾਂ ਇੱਕ ਫੈਸਟੀਵਲ ਆਇਆ 2-3 ਦਿਨ ਦਾ। ਉੱਥੇ ਮੁੱਖ ਮੰਤਰੀ ਸੀਗੇ ਬਾਦਲ ਸਾਹਿਬ ਵੀ, ਖੱਟੜ ਸਾਹਿਬ ਹਰਿਆਣੇ ਦੇ ਸੀਗੇ। ਇਹਨਾਂ ਨੇ ਕਿਹਾ ਸੀ ਵੀ ਅਸੀਂ 10% ਭੂਮੀ ਜਿਹੜੀ ਆ ਇਹ ਆਰਗੈਨਿਕ ਲਈ ਜਾਂ ਜੈਵਿਕ ਖੇਤੀ ਲਈ ਵਰਤਾਂਗੇ, ਜਾਂ ਇਹ ਵੀ ਕਹਿਤਾ ਵੀ ਜਿੰਨੀਆਂ ਸ਼ਾਮਲਾਟਾਂ ਸਾਰੀਆਂ ਆਰਗੈਨਿਕ ਲਈ ਕਰ ਗਏ, ਪਰ ਇਸ ਦੇ ਵਿੱਚ ਕੋਈ ਉਪਰਾਲਾ ਨਹੀਂ ਕੀਤਾ ਗਿਆ। ਤੇ ਕਿਸਾਨ ਆਪਣੇ ਤੌਰ ਤੇ ਕਈ ਕਰ ਰਹੇ ਆ, ਤੇ ਇਹਦੇ ਨਾਲ ਸਿਹਤਾਂ ਵੀ ਆਪਣੀਆਂ ਵਧੀਆ ਹੈਗੀਆਂ, ਜਿਹੜੀ ਐਲੋਪੈਥੀ ਵੀ ਨਹੀਂ ਖਾਣੀ ਪੈਂਦੀ ਦਵਾਈ। ਮੈਨੂੰ ਲੱਗਦਾ ਅੰਕਲ ਮੈਂ ਤੁਹਾਡਾ ਕੰਮ ਹੀ ਰੋਕ ਲਿਆ ਆ ਕੇ, ਮੈਨੂੰ ਲੱਗਦਾ ਮੇਰੇ ਆਉਣ ਤੋਂ ਪਹਿਲਾਂ ਤੁਸੀਂ ਕੁਝ ਕਰ ਰਹੇ ਸੀ। ਨਹੀਂ, ਇੱਥੋਂ ਵਾਲਾ ਕੰਮ ਹੋ ਗਿਆ ਖਤਮ, ਹੁਣ ਥੋੜ੍ਹੇ ਜਿਹੇ ਹੋਰ ਪੌਦੇ ਲਾਉਣੇ ਆ ਬੂਟੇ। ਮੈਨੂੰ ਦਿਓ ਜੀ, ਮੈਂ ਵੀ ਕਰਦਾ ਕੋਸ਼ਿਸ਼ ਵੀ। ਠੀਕ ਹੈ ਬਾਈ, ਇਹਦੇ ਵਿੱਚ ਆਪਾਂ ਬੇਲਾਂ ਵਾਲੇ ਨੇ ਜੀ। ਅੱਛਾ, ਲਾਵਾਂਗੇ ਇੱਧਰ ਲਾਉਣੇ ਨੇ ਜੀ? ਇਹਦੇ ਵਿੱਚ ਇੱਕ ਦੋ
ਇਹ ਤੁਸੀਂ ਭਿੰਡੀਆਂ ਦੇ ਲਾਏ ਆ ਕਿ ਕਰੇਲੇ ਲਾ ਰਹੇ ਆ? ਕਰੇਲਾ ਪਹਿਲਾਂ ਜੀ। ਅੱਛਾ ਜੀ। ਕਿਉਂਕਿ ਭਿੰਡੀ ਜਿਹੜੀ ਉੱਪਰ ਚੱਲ ਜਾਏਗੀ, ਕਰੇਲਾ ਜਿਹੜਾ ਬੇਲ ਹੋਏਗੀ ਉੱਪਰ ਵੀ ਚੜ ਜਾਏਗੀ ਅੱਛਾ ਤੇ ਅੱਛਾ ਨਾਲ ਛਾਂ ਵੀ ਹੋ ਜਾਏਗੀ। ਇਹਨਾਂ ਦੀ ਜਿਹੜੀ ਤਾਕਤ ਵੀ ਹੈ ਨਾ, ਦੋਨਾਂ ਦੀ ਵੱਖ-ਵੱਖ ਜੜ੍ਹਾਂ ਲੰਬੀਆਂ ਛੋਟੀਆਂ ਹੁੰਦੀਆਂ ਨਾ, ਹਾਂਜੀ ਹਾਂਜੀ। ਵੱਖ-ਵੱਖ ਚੀਜ਼ਾਂ ਦੇ ਨਾਲੇ ਲਾਈਵ ਮਲਚਿੰਗ ਹੋ ਜਾਏਗੀ ਬੇਲਾਂ ਦੀ। ਤੇ ਇਹਨੂੰ ਸਜੀਵ ਮਲਚਿੰਗ ਕਹਿੰਦੇ ਨਾ, ਜਿਹੜਾ ਕੋਈ ਮੇਨ ਫਸਲ ਨਾਲ ਜਿਹੜੀ ਥੱਲੇ ਫਸਲ ਹੈ ਨਾ ਜੀ, ਹਾਂਜੀ, ਉਹਨੂੰ ਸਜੀਵ ਮਲਚਿੰਗ ਕਹਿੰਦੇ। ਅੱਛਾ ਤੇ ਜੀ। ਇਹਦੇ ਨਾਲ ਜਿਹੜੇ ਸੂਖਮ ਜੀਵਾਣੂ ਨਾ ਉਹ ਜ਼ਿਆਦਾ ਕੰਮ ਕਰਨਗੇ। ਨੇਚਰਲ ਫਾਰਮਿੰਗ ਦਾ ਇਹੀ ਹੈਗਾ ਬੈਸਟ ਤਰੀਕਾ, ਜਿਹੜਾ ਜ਼ਮੀਨ ਦੇ ਵਿੱਚੋਂ ਨਾ ਜੀ ਪਹਿਲਾਂ ਪਾਣੀ ਜਦੋਂ ਪੈਂਦਾ ਹਾਂਜੀ ਹਾਂਜੀ ਤੇ ਥੱਲੇ ਵੜ ਜਾਂਦਾ, ਹਾਂਜੀ ਤੇ ਜਦੋਂ ਆਪਣੇ ਪਾਣੀ ਦੀ ਲੋੜ ਪੈਣੀ ਹੈ, ਉਹ ਕਪੈਲਰੀ ਸਿਸਟਮ ਹੁੰਦਾ, ਪਾਣੀ ਫਿਰ ਉੱਪਰ ਨੂੰ ਆ ਜਾਂਦਾ। ਅੱਛਾ ਜੀ। ਉਹਦੇ ਨਾਲ ਜਿਹੜੇ ਨਿਊਟ੍ਰੀਐਂਟ ਹੁੰਦੇ ਆ ਪਾਣੀ ਦੇ ਨਾਲ, ਹਾਂਜੀ ਹਾਂਜੀ ਫਾਸਫੋਰਸ, ਪੋਟਾਸ਼ੀਅਮ ਵਗੈਰਾ ਜੋ ਵੀ ਚਾਹੀਦੇ ਹੁੰਦੇ ਆ, ਹਾਂਜੀ, ਉਹ ਹਾਂਜੀ। ਪਾਣੀ ਦੇ ਨਾਲ ਹੀ ਵਾਟਰ ਮੋਲੀਕੂਲ ਦੇ ਨਾਲ ਹੀ ਆ ਜਾਂਦੇ ਆ, ਫਸਲ ਸਾਨੂੰ ਮਿਲ ਜਾਂਦੇ ਆ। ਹੁਣ ਬਿਮਾਰੀਆਂ ਕਿਉਂ ਲੱਗਦੀਆਂ, ਉਹਦਾ ਮੇਨ ਕਾਰਨ ਇਹੀ ਆ ਵੀ ਜਿਹੜੇ ਸਾਨੂੰ ਨਿਊਟ੍ਰੀਐਂਟ ਚਾਹੀਦੇ ਸੀਗੇ ਹਾਂਜੀ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ 'ਚ, ਉਹ ਨਿਊਟ੍ਰੀਐਂਟ ਖਤਮ ਹੋ ਗਏ। ਜਿਸ ਤਰ੍ਹਾਂ ਫੈਰਸ ਹੋਇਆ, ਕਾਪਰ ਹੋਇਆ, ਹਾਂਜੀ ਬੋਰਨ ਹੋਇਆ, ਹਾਂਜੀ। ਉਹ ਹੌਲੀ ਹੌਲੀ ਖਤਮ ਹੋਈ ਜਾ ਰਹੇ ਆ। ਉਹੀ ਸਾਨੂੰ ਫਿਰ ਕੈਮਿਸਟਾਂ ਤੋਂ ਲੈ ਕੇ ਖਾਣੇ ਪੈਂਦੇ ਆ ਦਵਾਈ ਦੇ ਤੌਰ ਤੇ। ਸਹੀ ਗੱਲ ਹੈ ਜੀ ਸਿਰਫ ਤੁਹਾਡੀ, ਇਹੀ ਆ। ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ। ਤੇ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਜੈਵਿਕ ਖੇਤੀ ਬਾਰੇ। ਤੇ ਹੁਣ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹਾਂ ਜੀ ਆਪਣੇ ਕੁਝ ਆਸਟ੍ਰੇਲੀਆ ਬਾਰੇ। ਤੇ ਵੀ ਤੁਹਾਨੂੰ ਆਸਟ੍ਰੇਲੀਆ ਦੇ ਵਿੱਚ ਕਾਫੀ ਲੰਬਾ ਟਾਈਮ ਹੋ ਗਿਆ ਇੱਥੇ ਆਇਆ, ਤੁਸੀਂ ਕਾਫੀ ਆਸਟ੍ਰੇਲੀਆ ਘੁੰਮ ਵੀ ਲਿਆ ਤੇ ਕਈ ਸ਼ਹਿਰਾਂ 'ਚ ਵੀ ਗਏ ਹੋ। ਤੇ ਤੁਹਾਨੂੰ ਆਸਟ੍ਰੇਲੀਆ ਕਿਵੇਂ ਲੱਗਿਆ ਤੇ ਤੁਹਾਨੂੰ ਉੱਥੋਂ ਦਾ ਤੇ ਇੱਥੋਂ ਦਾ ਕੀ ਫਰਕ ਲੱਗਿਆ, ਇੱਥੋਂ ਮਾਹੌਲ ਦਾ, ਵਾਤਾਵਰਨ ਦਾ ਤੇ ਇੱਥੋਂ ਦੇ ਰਹਿਣ ਸਹਿਣ ਦਾ ਜੀ, ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋਗੇ? ਆਸਟ੍ਰੇਲੀਆ 'ਚ ਸਭ ਤੋਂ ਤੇ ਵਾਤਾਵਰਣ ਦੀ ਗੱਲ ਹੈ ਹਾਂਜੀ ਵੀ ਵਾਤਾਵਰਣ ਬਹੁਤ ਸਾਫ਼ ਸੁਥਰਾ ਹੈਗਾ ਤੇ ਪਾਣੀ ਵੀ ਠੀਕ ਹੈ, ਪਾਣੀ ਦੀ ਅੱਛਾ ਯੋਗ ਜੀ। ਵਰਤੋਂ ਵੀ ਹੋ ਰਹੀ ਆ। ਰਿਲੈਕਸ ਹੋ ਕੇ ਬਹਿ ਜਾਓ ਅੰਕਲ, ਆਹ ਗੱਲਾਂ ਇੰਟਰਸਟਿੰਗ ਲੱਗਦੀਆਂ ਮੈਨੂੰ। ਕੁਦਰਤੀ ਜਿਹੜੇ ਸਾਧਨ ਹੈ ਨਾ, ਕੁਦਰਤੀ ਸਰੋਤ ਜਿਹੜੇ ਆ, ਹਾਂਜੀ। ਉਹਨਾਂ ਨੂੰ ਆਸਟ੍ਰੇਲੀਆ ਦੀ ਗਵਰਨਮੈਂਟ ਨੇ ਨਾ ਕਾਇਮ ਰੱਖਿਆ ਆ। ਅੱਛਾ ਜਿਹੜਾ ਜੀ। ਕਿ ਹਿੰਦੁਸਤਾਨ 'ਚ ਕੁਦਰਤੀ ਸਰੋਤਾਂ ਨੂੰ ਨਾ ਉਜਾੜਨ ਤੇ ਹੀ ਲੱਕ ਬੰਨ੍ਹਿਆ ਆ ਸਾਰੇ ਨੇ। ਅੱਛਾ ਅੱਛਾ ਤੇ ਇੱਥੇ ਮੈਨੂੰ ਪਤਾ ਲੱਗਾ ਵੀ ਕੁਦਰਤੀ ਜਿਹੜੇ ਸਰੋਤ ਆ ਕਾਇਮ ਰੱਖੇ ਆ। ਹਾਂਜੀ। ਵਾਤਾਵਰਨ ਠੀਕ ਹੈ, ਹਵਾ ਠੀਕ ਹੈ, ਧਰਤੀ ਬਹੁਤ ਉਪਜਾਊ ਆ, ਭਾਵੇਂ ਪੱਥਰ ਲੱਗਦਾ ਪਰ ਇਹਦੇ ਵਿੱਚ ਜਿੰਨਾ ਅਸੀਂ ਥੱਲੇ ਜਾਵਾਂਗੇ ਉਨੇ ਹੀ ਜ਼ਿਆਦਾ ਨਿਊਟ੍ਰੀਐਂਟ ਮਿਲਣਗੇ। ਅੱਛਾ ਜੀ। ਤੇ ਪਤਾ ਵੀ ਲੱਗਦਾ ਵੀ ਉਹ ਜਿਸ ਤਰ੍ਹਾਂ ਧਨੀਆ ਆ, ਉਹਨੂੰ ਕੋਈ ਪਾਣੀ ਨਹੀਂ ਪਾਇਆ, ਕੋਈ ਖਾਦ ਨਹੀਂ ਪਾਈ, ਫਿਰ ਵੀ ਵਧੀਆ ਮਹਿਕ ਵੀ ਵਧੀਆ ਫਸਲ ਹੈ। ਇਸੇ ਤਰ੍ਹਾਂ ਪਹਾੜੀਆਂ 'ਚ ਵੀ ਮੈਂ ਜਾ ਕੇ ਦੇਖਿਆ, ਹਾਂਜੀ ਬਹੁਤ ਵਧੀਆ। ਅਮਨਦੀਪ ਦੇ ਫਾਰਮ ਮੈਂ ਦੇਖਿਆ, ਅੱਛਾ ਅੱਛਾ ਉਹਨਾਂ ਦਾ ਫਾਰਮ ਜਿਹੜਾ ਆਪਣੇ ਨਿਊ ਸਾਊਥ ਵੇਲਜ਼ 'ਚ। ਹਾਂ, ਹਾਂਜੀ ਕੇਲਾ ਹੈਗਾ, ਅੰਬ ਆ, ਆਪਣੇ ਬਲੂਬੇਰੀ ਹੈ, ਹਾਂਜੀ ਆਰਗੈਨਿਕ ਵੀ ਉਹਨਾਂ ਨੇ ਆ, ਕੈਮੀਕਲ ਵੀ ਹੈਗੀ ਆ। ਹਾਂਜੀ। ਪਰ ਆਰਗੈਨਿਕ ਜਿਹੜਾ ਫਾਰਮ ਵੱਖਰਾ ਰੱਖਿਆ ਆ, ਕੈਮੀਕਲ ਵਾਲਾ ਵੱਖਰਾ, ਤੇ ਅੱਛਾ ਉਹਦੀ ਜੀ। ਦੇਖੇ ਬਹੁਤ ਵਧੀਆ। ਤੇ ਬਾਕੀ ਹੋਰ ਤੁਸੀਂ ਆਸਟ੍ਰੇਲੀਆ 'ਚ ਕੀ ਦੇਖੇ ਸਾਨੂੰ ਉਹ ਵੀ ਦੱਸੋ, ਤੁਹਾਨੂੰ ਕੀ ਚੰਗਾ ਲੱਗਾ, ਕੀ ਮਾੜਾ ਲੱਗਿਆ, ਕਿਹੜੀਆਂ ਚੀਜ਼ਾਂ ਦੀ ਇੱਥੇ ਵੀ ਤੁਹਾਨੂੰ? ਵਾਤਾਵਰਨ ਬਹੁਤ ਵਧੀਆ, ਜ਼ਹਿਰ ਮੁਕਤ ਹੈ, ਹਵਾ, ਪਹਾੜੀ, ਹਰ ਤਰ੍ਹਾਂ ਦਾ ਪਹਾੜੀ ਇਲਾਕਾ ਵੀ ਹੈਗਾ, ਪਲੇਨ ਵੀ ਹੈਗਾ, ਹਾਂਜੀ ਤੇ ਹਾਂਜੀ ਸਮੁੰਦਰ ਵੀ ਹੈਗਾ, ਦਰਿਆ ਵੀ ਹੈਗੇ। ਹਾਂਜੀ ਤੇ ਮੈਂ ਆਸਟ੍ਰੇਲੀਆ ਆ ਕੇ ਹਵਾਈ ਜਹਾਜ਼ ਦਾ ਸਫ਼ਰ ਪਹਿਲਾਂ ਕੀਤਾ, ਫਿਰ ਬੱਸ ਦਾ ਵੀ ਕੀਤਾ, ਗੱਡੀ ਦਾ ਵੀ ਕੀਤਾ, ਤੇ ਸਮੁੰਦਰ 'ਚ ਵੀ ਸੈਰ ਕਰ ਲਈ ਆ। ਅੱਛਾ ਤੇ ਜੀ। ਬਹੁਤ ਵਧੀਆ ਸਾਰੇ ਫੈਸਿਲਿਟੀਆਂ। ਕੋਈ ਚੀਜ਼ ਵੀ ਲੈਣੀ ਆ, ਟਿਕਟ ਲੈਣਾ, ਕੋਈ ਲਾਈਨ 'ਚ ਨਹੀਂ ਖੜੇ ਕਰਨਾ ਹੋਣਾ ਪੈਂਦਾ, ਤੇ System ਬਹੁਤ ਰੌਣਕ ਵਧੀਆ। ਵਧੀਆ। ਬਾਕੀ ਕੋਈ ਨਸਲੀ ਮਤਭੇਦ ਨਹੀਂ ਦਿਸਦੇ, ਵਧੀਆ ਲੱਗਿਆ। ਆਪਸੀ ਭਰਪਣ ਸਾਰੇ ਦੇਸ਼ਾਂ ਦਾ, ਹਰ ਇੱਕ ਦੇਸ਼ ਦੇ ਇੱਥੇ ਬੰਦੇ ਵਸਿੰਦੇ ਮਿਲੇ ਆ, ਹਾਂਜੀ। ਉਹਨਾਂ ਨਾਲ ਗੱਲਬਾਤ ਕਰਕੇ ਵੀ ਵਧੀਆ ਲੱਗਿਆ। ਅੱਛਾ ਤੇ ਜੀ। ਵਾਤਾਵਰਨ ਤੇ ਠੀਕ ਹੈ। ਬਾਕੀ ਸਭ ਤੋਂ ਵਧੀਆ ਜਿਹੜੀ ਚੀਜ਼ ਹੈ ਉਹ ਡਿਸਪਲਿਨ ਹੈ, ਅਨੁਸ਼ਾਸਨ ਹੈ। ਹਾਂਜੀ ਜਾਣ ਆਉਣ 'ਚ ਟ੍ਰੈਫਿਕ, ਜਿਹੜੇ ਬੱਸਾਂ ਜਾਂ ਗੱਡੀਆਂ ਜਾਂ ਟਰਾਂਸਪੋਰਟ ਪ੍ਰਾਈਵੇਟ ਵੀ ਹੈ, ਹਾਂਜੀ ਕੋਈ ਇੰਨੀਆਂ ਖੁੱਲੀਆਂ ਸੜਕਾਂ ਆ, ਪੱਧਰੀਆਂ ਆ, ਤੇ ਨਿਯਮ ਪੱਕੇ ਆ। ਜਿਹੜੇ ਆਪਣੇ ਸਫ਼ਰ ਕਰਨ ਵਾਲੇ ਵੀ ਆ, ਉਹਨਾਂ ਨੂੰ ਵੀ ਕੋਈ ਤਕਲੀਫ ਨਹੀਂ। ਜਿਹੜੇ ਡਰਾਈਵਿੰਗ ਕਰ ਰਹੇ ਆ ਉਹ ਵੀ ਬੜੀ ਸਾਵਧਾਨੀ ਨਾਲ ਕਰ ਰਹੇ ਆ। ਹਾਂਜੀ, ਹਾਂਜੀ। ਜਿਹੜਾ ਪੈਦਲ ਚੱਲ ਰਿਹਾ ਉਹਦਾ ਪ੍ਰੈਫਰੈਂਸ ਉਹਨੂੰ ਪੂਰਾ ਮਿਲ ਰਿਹਾ। ਹਾਂਜੀ ਤੇ ਬਾਕੀ ਹਿੰਦੁਸਤਾਨ ਦੇ ਵਿੱਚ ਤੇ ਇਸੇ ਕਰਕੇ ਹੁਣ ਜ਼ਿਆਦਾ ਲਾਇਸੈਂਸਿੰਗ 'ਤੇ ਜ਼ੋਰ ਦਿੱਤਾ, ਕਿਉਂਕਿ ਉੱਥੇ ਸੜਕਾਂ ਵੀ ਖਰਾਬ ਹੈ, ਹਾਂਜੀ ਬੰਦੋਬਸਤ ਵੀ ਖਰਾਬ ਹੈ, ਡਰਾਈਵਿੰਗ ਵੀ ਖਰਾਬ ਹੈ। ਜਦੋਂ ਚੰਡੀਗੜ੍ਹ ਚੱਲ ਜਾਂਦੇ ਉੱਥੇ ਅਨੁਸ਼ਾਸਨ ਜਾਂਦੇ ਹੁੰਦਾ, ਤੇ ਜਦੋਂ ਪਿੰਡਾਂ 'ਚ ਆ ਜਾਂਦੇ ਆ, ਲਿੰਕ ਰੋਡ ਹੈ, ਉਹ ਹਾਂਜੀ। ਉਹਨੂੰ ਸੜਕੇ ਨਹੀਂ ਸਮਝਦੇ। ਅੱਛਾ। ਇਸ ਕਰਕੇ ਘਟਨਾਵਾਂ ਬਹੁਤ ਹੁੰਦੀਆਂ। ਬਾਕੀ ਗਊਆਂ ਵਗੈਰਾ ਦਾ ਵੀ ਸੜਕਾਂ 'ਚ ਆਮ ਐਕਸੀਡੈਂਟ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਬਹੁਤ ਨੇ ਹੋ ਰਹੇ ਆ। ਹਾਂਜੀ। ਤੇ ਬਾਕੀ ਅੰਕਲ, ਜਿਵੇਂ ਕਿ ਤੁਸੀਂ ਹੁਣ, ਮੈਨੂੰ ਪਤਾ ਵੀ ਤੁਸੀਂ ਹਿੰਦੁਸਤਾਨ ਦੇ ਵਿੱਚ, ਪੰਜਾਬ ਦੇ ਵਿੱਚ ਖਾਸ ਕਰਕੇ ਭ੍ਰਿਸ਼ਟਾਚਾਰ ਦੇ ਖਿਲਾਫ ਜੰਗ ਲੜ ਰਹੇ ਹੋ, ਤੇ ਤੁਹਾਡੀ ਜੰਗ ਬਹੁਤ ਦੇਰ ਤੋਂ ਜਾਰੀ ਹੈ। ਜਦੋਂ ਤੁਸੀਂ ਜੌਬ ਕਰਦੇ ਹੋ ਉਦੋਂ ਦੀ ਤੁਸੀਂ ਲੜਾਈ ਲੜ ਰਹੇ ਹੋ ਕਾਫੀ ਮਹਿਕਮਿਆਂ ਦੇ ਖਿਲਾਫ, ਪਰ ਤੁਹਾਨੂੰ ਕਿਤੇ ਇੱਥੇ ਵੀ ਭ੍ਰਿਸ਼ਟਾਚਾਰ ਦੇਖਣ ਨੂੰ ਮਿਲਿਆ ਕਿ ਨਹੀਂ ਮਿਲਿਆ?
ਇੱਥੇ ਕਿਉਂਕਿ ਮੇਰਾ ਸਿੱਧਾ ਵਾਸਤਾ ਤਾਂ ਕਿਸੇ ਦਫ਼ਤਰ ਨਾਲ ਨਹੀਂ ਪਿਆ, ਹਾਂਜੀ। ਪਰ ਫਿਰ ਵੀ ਲੋਕ ਰਾਈ 'ਚ ਪਤਾ ਲੱਗਾ ਵੀ ਇੰਨਾ ਨਿਯਮਾਂ ਨੂੰ ਜਿਹੜਾ ਨਾ ਕਾਨੂੰਨ ਬਣਿਆ, ਉਹ ਹਾਂਜੀ। ਕਾਨੂੰਨ ਬਣੇ ਨੂੰ ਲਾਗੂ ਵੀ ਕੀਤਾ ਗਿਆ। ਅੱਛਾ ਜੀ। ਤੇ ਮੈਂ ਕੈਨਬਰਾ 'ਚ ਇਹਨਾਂ ਦੇ ਪਾਰਲੀਮੈਂਟ ਹਾਊਸ ਦਾ ਵੀ ਦੇਖਿਆ, ਹਾਂਜੀ। ਉਹਦੇ ਵਿੱਚ ਐਤਵਾਰ ਸੀਗਾ, ਪਰ ਫਿਰ ਵੀ ਸਾਰੇ ਦਰਸ਼ਕ ਜਾਣ ਆਉਣ ਦੀ ਖੁੱਲ੍ਹ ਸੀ। ਕੋਈ ਸਿਰਫ ਸਕੈਨਿੰਗ ਹੀ ਹੁੰਦੀ ਸਮਾਨ ਦੀ, ਹਾਂਜੀ। ਉਸ ਤੋਂ ਬਾਅਦ ਕੋਈ ਪੁੱਛਦਾ ਨਹੀਂ, ਜਿਹੜਾ ਮਰਜ਼ੀ ਆਏ। ਇਹ ਉੱਥੋਂ ਦੇ ਬਾਹਰਲੇ ਦੇਸ਼ ਜਾਂ ਇੱਥੋਂ ਜਿਹੜੇ ਵਸਨੀਕ ਹੈ, ਉਹਨਾਂ ਦੇ ਜਿਹੜੇ ਆਪਣੇ ਮੈਂਬਰ ਪਾਰਲੀਮੈਂਟ ਹੈ ਹਾਂਜੀ। ਜਾਂ ਚੀਫ ਪ੍ਰਾਈਮ ਮਿਨਿਸਟਰ ਰਹੇ ਆ, ਹਾਂਜੀ। ਉਹਨਾਂ ਦੇ ਫੋਟੋਆਂ ਦੇ ਸਾਹਮਣੇ ਫੋਟੋ ਖਿਚਾ ਰਹੇ ਆ। ਇਹ ਹਾਂਜੀ। ਵੀ ਦੱਸ ਰਿਹਾ ਵੀ ਬਾਕੀ ਆਸਟ੍ਰੇਲੀਅਨ ਲਈ ਵੀ ਤੇ ਬਾਹਰਲੇ ਦੇਸ਼ਾਂ ਲਈ ਵੀ ਇੱਕੋ ਜਿਹਾ ਵਰਤਾਰਾ ਰਿਹਾ। ਜੀ ਸਭ ਨਾਲ ਤੇ ਇੱਕੋ ਵਿਵਹਾਰ ਹੈ। ਹਾਂਜੀ, ਸਾਰੇ ਫੋਟੋ ਖਿਚਾ ਰਹੇ ਸੀਗੇ। ਦੂਜੇ ਹੋਰ ਵਧੀਆ ਗੱਲ ਲੱਗੀ ਹੈ ਵੀ ਉਹਨਾਂ ਨੇ ਜਿੱਥੇ ਸੈਟਿੰਗ ਆ ਗੈਲਰੀ ਆ, ਉਹਦੇ ਵਿੱਚ ਸਭ ਕੁਝ ਲਿਖਿਆ ਵੀ ਇੱਥੇ ਸਪੀਕਰ ਬਹਿੰਦਾ, ਹਾਂਜੀ। ਇੱਥੇ ਮੁੱਖ ਆਪਣੇ ਪ੍ਰਾਈਮ ਮਿਨਿਸਟਰ ਬਹਿੰਦਾ, ਇੱਥੇ ਵਿਰੋਧੀ ਦਲ ਦਾ ਨੇਤਾ ਬਹਿੰਦਾ, ਇੱਥੇ ਕਲਰਕ ਬਹਿੰਦੇ ਆ, ਇੱਥੇ ਵਿਰੋਧੀ ਦਲ ਦੇ ਮੈਂਬਰ ਬਹਿੰਦੇ ਆ, ਹਾਂਜੀ। ਇੱਥੇ ਜਿਹੜੀ ਆਪਣੇ ਸ਼ਾਸਕ ਧਿਰ ਆ ਉਹਦੇ ਮੈਂਬਰ ਰਹਿੰਦੇ ਆ, ਇੱਥੇ ਸਰਜੈਂਟ ਹੈ। ਬਹੁਤ ਹੀ ਸਾਰਾ- ਪਾਰਦਰਸ਼ੀ ਤਰੀਕੇ ਨਾਲ। ਹਾਂ, ਸਭ ਕੁਝ ਦੱਸਿਆ ਹੈ ਤਾਂ ਕਿ ਜਿਹੜਾ ਵੀ ਬੰਦਾ ਦੇਖਣਾ ਆਏਗਾ ਗੈਲਰੀ 'ਚ, ਖੁੱਲਾ ਹਾਂਜੀ। ਆਮ ਰਹਿੰਦਾ ਸੈਸ਼ਨ 'ਚ, ਹਾਂਜੀ। ਉਹਨੂੰ ਪਤਾ ਲੱਗੇ ਵੀ ਆਹ ਫਲਾਣਾ ਕੌਣ ਹੈ, ਕਿੱਥੇ ਆ। ਹਾਂਜੀ। ਤੇ ਮੈਂ ਅੰਕਲ ਇੱਕ ਗੱਲ ਹੋਰ ਕਰਨੀ ਚਾਹਾਂਗਾ, ਕਿਉਂਕਿ ਇਹਨਾਂ ਨੇ ਇਸ ਵਾਰ ਜਲੰਧਰ ਤੋਂ ਇਲੈਕਸ਼ਨ ਵੀ ਲੜੀ, ਤੇ ਇਹਨਾਂ ਦੀ ਜਿਹੜੀ ਇਲੈਕਸ਼ਨ ਦੀ ਮਤਲਬ ਕਿ ਸਭ ਤੋਂ ਮਤਲਬ ਕਿ ਮੈਨੀਫੈਸਟੋ 'ਚ ਮੇਨ ਗੱਲ ਇਹ ਸੀ ਭ੍ਰਿਸ਼ਟਾਚਾਰ ਦੇ ਖਿਲਾਫ ਤੇ ਇਹਦੇ ਵਾਤਾਵਰਣ ਦੇ ਖਿਲਾਫ, ਵਾਤਾਵਰਣ ਲਈ ਵੀ ਕੁਝ ਕਰਨਾ ਹੈ, ਇਹਨੂੰ ਬਚਾਉਣਾ ਹੈ। ਤੇ ਹੋਰ ਵੀ ਕਈ ਮੁੱਦੇ ਸੀ ਜਿਹੜੇ ਇਹਨਾਂ ਨੇ ਮਤਲਬ ਕਿ ਚੁੱਕੇ ਆ, ਜੋ ਅੱਜ ਤੱਕ ਕਿਸੇ ਨੇ ਨਹੀਂ ਚੁੱਕੇ। ਉਹਨਾਂ ਦੇ ਮਤਲਬ ਕਿ ਲੈ ਕੇ ਉਹਨਾਂ ਨੂੰ ਸਾਹਮਣੇ ਰੱਖ ਕੇ ਇਹਨਾਂ ਨੇ ਜੰਗ ਲੜੀ ਤੇ ਕਾਫੀ ਹੱਦ ਤੱਕ ਕਾਮਯਾਬ ਵੀ ਰਹੇ, ਲੋਕਾਂ ਨੂੰ ਜਾਗਰਤ ਵੀ ਕੀਤਾ ਤੇ ਲੋਕਾਂ ਨੇ ਸਾਥ ਵੀ ਦਿੱਤਾ। ਤੇ ਉਸ ਤਜਰਬੇ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਜੀ? ਮੇਰਾ ਜਿਹੜਾ ਚੋਣ ਮੈਨੀਫੈਸਟੋ ਆ 20 ਨੰਬਰ ਦਾ ਸੀਗਾ, ਹਾਂਜੀ। ਪਰ ਉਹ ਇੱਕ ਚੋਣ ਮੈਨੀਫੈਸਟੋ ਨਹੀਂ ਹੈਗਾ, ਉਹ ਹਾਂਜੀ। ਮੇਰਾ ਵੈਸੇ ਹੀ ਮੈਨੀਫੈਸਟੋ ਆ, ਅੱਛਾ, ਜਿਹੜਾ ਕਿ ਜ਼ਿੰਦਗੀ ਦਾ। ਪਹਿਲਾਂ ਵੀ ਰਿਹਾ ਤੇ ਬਾਅਦ ਵੀ ਰਹੇਗਾ। ਅੱਛਾ ਉਹਦੇ ਵਿੱਚ ਜੈਵਿਕ ਵਿਭਿੰਨਤਾ ਬਚਾਓ ਤੇ ਸਿਹਤ ਬਣਾਓ, ਇਹਦੇ ਲਈ ਸੀਗਾ। ਬਾਕੀ ਪ੍ਰਸ਼ਾਸਨਿਕ ਸੁਧਾਰਾਂ ਲਈ ਅੱਛਾ ਤੇ ਜੀ। ਆਪਣੇ ਸਰਵਸ਼੍ਰੀ ਮੰਤਰੀਆਂ ਨੇ ਵੀ ਕਈ ਪੁੱਛਿਆ ਵੀ ਕਿਉਂ ਤੁਸੀਂ ਇੱਧਰ ਆਏ ਆ ਹਾਂਜੀ। ਇਲੈਕਸ਼ਨ 'ਚ, ਪਰ ਮੈਂ ਦੇਖਿਆ ਵੀ ਮੈਂ ਪਹਿਲਾਂ ਨੌਕਰੀ ਰੇਲਵੇ 'ਚ ਕੀਤੀ, ਹਾਂਜੀ। ਚੀਫ ਗੁੱਡ ਸੁਪਰਵਾਈਜ਼ਰ ਮੈਂ ਰਿਟਾਇਰ ਹੋਇਆ। ਹਾਂਜੀ। ਉਸ ਤੋਂ ਬਾਅਦ ਵਾਤਾਵਰਣ ਦਾ ਦੇਖਿਆ ਵੀ ਬਹੁਤ ਭੈੜਾ ਹਾਲ ਹੋ ਰਿਹਾ, ਇਹਨਾਂ ਲਈ ਕੋਈ ਉਦਮ ਨਹੀਂ ਹੋ ਰਿਹਾ। ਉਹਦੇ ਹਾਂਜੀ, ਵਿੱਚ ਹਾਂਜੀ। ਮੈਂ ਖੇਤੀਬਾੜੀ ਯੂਨੀਵਰਸਿਟੀ ਬਾਰੇ ਖੇਤੀਬਾੜੀ ਮਿਸ਼ਨ ਵਜੋਂ ਕੰਮ ਕੀਤਾ ਹਾਂਜੀ। ਤੇ ਵਾਤਾਵਰਣ ਸੁਧਾਰ ਲਈ, ਪ੍ਰਸ਼ਾਸਨਿਕ ਸੁਧਾਰ ਲਈ ਕੰਮ ਕਰਦਾ ਰਿਹਾ। ਹਾਂਜੀ। ਤੇ ਮੈਨੂੰ ਪਤਾ ਵੀ ਜਦੋਂ ਅਸੀਂ ਨਾ ਆਰਗੈਨਿਕ ਜਾਂ ਕੁਦਰਤੀ ਖੇਤੀ ਕਰਦੇ ਹਾਂ, ਹਾਂਜੀ। ਉਹਦੇ ਵਿੱਚ ਝਾੜ ਹੁੰਦਾ। ਹਾਂਜੀ। ਜਦੋਂ ਵੋਟਾਂ 'ਚ ਮੈਂ ਖੜਾ ਹੋਇਆ, ਮੈਨੂੰ ਪਤਾ ਸੀਗਾ ਵੀ ਜਦੋਂ ਅੱਛਾ ਇਹ ਜੀ। ਝਾੜ ਰਿਹਾ ਤਾਂ ਮੈਨੂੰ ਵੋਟਾਂ ਵੀ ਘੱਟ ਪੈਣੀਆਂ। ਅੱਛਾ ਅੱਛਾ ਜੀ। ਪਰ ਮੈਂ ਪਰ ਉਹ ਸੀ ਪਿਓਰ। ਆਰਗੈਨਿਕ ਖੇਤੀ ਜਾਂ ਕੁਦਰਤੀ ਖੇਤੀ ਕਰਨੋਂ ਹਟਿਆ ਨਹੀਂ, ਨਾ ਹਟਣਾ ਆ। ਅੱਛਾ ਜੀ। ਤੇ ਰਾਜਨੀਤੀ 'ਚ ਵੀ ਹੁਣ ਮੈਂ ਲੱਗੇ ਹੀ ਰਹਿਣਾ। ਹਾਂਜੀ, ਅੱਗੋਂ ਹਾਂਜੀ। ਜਿਹੜੀ ਵੀ ਇਲੈਕਸ਼ਨ ਹੋਰ ਤਕੜੇ ਆਏਗੀ, ਹੋ ਕੇ। MP ਲਈ ਲੜਨਾ, ਹੋਰ ਆਮ ਨਹੀਂ ਲੜਨਾ, ਨਹੀਂ। ਕਿਉਂਕਿ ਮੈਨੂੰ ਪਤਾ ਵੀ ਝਾੜ ਘੱਟ ਹੈ। ਹਾਰਨ ਦਾ ਕੋਈ ਨਹੀਂ, ਮੈਂ ਆਪਣੇ ਲੋਕਾਂ ਨੂੰ ਜਾਗਰੂਕ ਕਰਨਾ ਤਾਂ ਕਿ ਮੇਰੇ ਵਾਂਗੂ ਹੋਰ ਵੀ ਖੜਨ ਹਾਂਜੀ। ਤੇ ਫਿਰ ਇਹ ਸੁਧਾਰ ਹੋ ਜਾਏ। ਇਸ ਜੰਗ 'ਚ ਅਸੀਂ ਤੁਹਾਡੇ ਨਾਲ ਹਾਂ ਜੀ। ਗੱਲਾਂ 'ਚ ਆਪਾਂ ਭੁੱਲ ਹੀ ਗਏ। ਮੈਂ ਆ ਪੁੱਛਣਾ ਭੁੱਲ ਹੀ ਗਿਆ ਵੀ ਤੁਹਾਨੂੰ ਬਾਲਟੀਆਂ ਦਾ ਕੀ ਕਰਨਾ ਤੇ ਇਹਨਾਂ ਦਾ ਕੰਮ ਨਿਬੜ ਗਿਆ ਕਿ ਅਜੇ ਹੋਰ ਵੀ ਕੁਝ ਕਰਨਾ ਹੈ? ਕਿਉਂਕਿ ਪੋਟਿੰਗ ਜਾਂ ਜਿਹਨੂੰ ਅਸੀਂ ਕਹਿੰਦੇ ਆ ਗਮਲੇ, ਹਾਂਜੀ ਹਾਂਜੀ। ਉਹਨਾਂ ਵਿੱਚ ਇਹ ਬੀਜੇ ਆ। ਅੱਛਾ ਇਹ ਜੀ। ਸਾਡੇ ਪੋਟਿੰਗ ਹੈ, ਗਮਲਾ ਆ। ਅੱਛਾ ਜੀ। ਕਿਉਂਕਿ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਆ ਵੀ ਕੋਈ ਚੀਜ਼ ਬਾਹਰੋਂ ਮੁੱਲ ਨਾ ਲੈਣੀ ਪਵੇ। ਹਾਂਜੀ। ਇਹ ਸਾਡਾ ਜਿਹੜਾ ਰੰਗ ਦਾ ਖਾਲੀ ਪਈਆਂ ਸੀ, ਹਾਂਜੀ। ਉਹਨਾਂ ਨੂੰ ਅਸੀਂ ਵਰਤੋਂ ਕਰ ਲਿਆ। ਇਹ ਜਦੋਂ ਧੁੱਪ ਹੋਏਗੀ ਅਸੀਂ ਧੁੱਪੇ ਰੱਖ ਲਾਂਗੇ, ਜੇ ਛਾਂ ਦੀ ਲੋੜ ਹੈ ਛਾਵੇਂ ਰੱਖ ਲਾਂਗੇ। ਹੁਣ ਆਪਾਂ ਇਹਨੂੰ ਸ਼ਾਮ ਤੇ ਰੱਖ ਲੈਂਦੇ ਆ ਜਿੱਥੇ ਅੱਛਾ ਪਈ ਦੱਸੋ ਜੀ ਰਹੇਗੀ। ਕਿੱਥੇ ਰੱਖਣੀ ਹੈ? ਮੈਂ ਤੁਹਾਡੀ ਹੈਲਪ ਕਰਦਾ। ਧੰਨਵਾਦ ਤੁਹਾਡਾ, ਕੋਈ ਗੱਲ ਨਹੀਂ। ਹਾਂਜੀ। ਆਪਾਂ ਇੱਥੇ ਰੱਖ ਲੈਂਦੇ ਆ। ਅੱਛਾ ਜੀ। ਧੰਨਵਾਦ। ਚਲੋ ਹਾਂਜੀ। ਤੇ ਮੇਰਾ ਖਿਆਲ ਆਂਟੀ ਹੋਰ ਵੀ ਗੱਲਾਂ ਕਰੀ ਜਾਂਦੇ ਨੇ ਅਜੇ, ਇਹ ਵੀ ਬਿਜ਼ੀ ਲੱਗਦੇ ਨੇ। ਚਲੋ ਆਂਟੀ ਜੀ, ਤੁਸੀਂ ਫਿਰ ਇਹਨੂੰ ਸਵਾਲੋ ਤੇ ਮੈਂ ਗੱਲਾਂ ਬਾਤਾਂ ਕਰਦੀ ਹਾਂ ਅੰਕਲ ਨਾਲ ਤੇ ਦਲਜੀਤ ਭਾਜੀ ਨਾਲ। ਤੇ ਅੰਕਲ ਜੀ ਥੋੜਾ ਜਿਹਾ ਸਾਨੂੰ ਆਪਣੇ ਪਿੰਡ ਬਾਰੇ ਦੱਸੋਗੇ? ਅੰਕਲ ਜੀ ਥੋੜਾ ਜਿਹਾ ਮੈਨੂੰ ਆਪਣੇ ਪਿੰਡ ਬਾਰੇ ਦੱਸੋਗੇ? ਆਪਣਾ ਪਿੰਡ ਚੱਕਦੇ ਸਰਾਜ, ਤਹਿਸੀਲ ਫਲੋਰ, ਜ਼ਿਲ੍ਹਾ ਜਲੰਧਰ ਵਿੱਚ ਹੈ। ਗੁਰਾਇਆ ਦਸਾਂਝ ਕਲਾਂ ਬੜਾ ਪਿੰਡ ਦੇ ਕੋਲ। ਠੀਕ ਹੈ ਜੀ, ਯਾਨੀ ਕਿ ਦੁਆਬੇ ਤੋਂ ਹੋ ਤੁਸੀਂ, ਹੈ ਨਾ? ਹਾਂਜੀ। ਚਲੋ ਦਲਜੀਤ ਭਾਜੀ ਵੀ ਆ ਗਏ ਤੇ ਸਤਿ ਸ਼੍ਰੀ ਅਕਾਲ ਭਾਜੀ। ਹੋਰ ਸੁਣਾਓ ਕਿੱਦਾਂ ਹਾਲ ਚਾਲ ਹੈ? ਅਸੀਂ ਠੀਕ ਆ ਭਾਜੀ, ਤੁਸੀਂ ਠੀਕ ਹੋ? ਬਹੁਤ ਵਧੀਆ ਠੀਕ ਠਾਕ ਹੈ। ਸੌਰੀ ਭਾਜੀ, ਮੈਨੂੰ ਪਤਾ ਤੁਸੀਂ ਜੌਬ ਤੇ ਵੀ ਜਾਣਾ ਹੈ, ਪਰ ਅਸੀਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਂਦੇ, ਬਸ ਥੋੜੇ ਜਿਹੇ ਕੁਐਸਚਨ ਪੁੱਛਾਂਗੇ। ਭਾਜੀ ਮੈਂ ਤਾਂ ਇਹੀ ਪੁੱਛੂੰਗੀ ਵੀ ਆਸਟ੍ਰੇਲੀਆ ਆਉਣ ਦੀ ਕੀ ਵਜ੍ਹਾ ਸੀ?
ਵਜ੍ਹਾ ਮੈਨੂੰ ਲੱਗਦਾ ਉਹੀ ਹੋਣੀ ਹੈ ਜਿਹੜੀ ਤੁਹਾਡੀ ਵਜ੍ਹਾ ਸੀ ਕਿ ਆਪਣਾ ਭਵਿੱਖ ਜਿਹੜਾ ਆ ਸੁਰੱਖਿਅਤ ਕਰੇ ਬੰਦਾ। ਖਾਸ ਤੌਰ ਤੇ ਜਦੋਂ ਸਟੱਡੀ ਤੁਹਾਡੀ ਕੰਪਲੀਟ ਹੋ ਜਾਂਦੀ ਆ, ਫਿਰ ਪੜ੍ਹ ਵੀ ਜਾਂਦੇ ਆ ਤੁਸੀਂ, ਫਿਰ ਤੁਹਾਨੂੰ ਲੱਗਦਾ ਆ ਵੀ ਪ੍ਰੋਪਰ ਤੁਹਾਨੂੰ ਉਹ ਚੀਜ਼ਾਂ ਨਹੀਂ ਮਿਲਦੀਆਂ ਜਿਨ੍ਹਾਂ ਬਾਰੇ ਤੁਸੀਂ ਸੁਪਨੇ ਸੰਜੋਏ ਹੁੰਦੇ ਆ। ਜਾਂ ਤੁਸੀਂ ਜਦੋਂ ਪੜ੍ਹਦੇ ਹੁੰਦੇ ਆ, ਬੜੇ ਟੀਨਏਜਰਸ ਖਾਸ ਤੌਰ 'ਤੇ, ਤੁਸੀਂ ਹਰ ਕੰਮ ਕਰਦੇ ਆ ਅਤੇ ਤੁਹਾਡੇ ਦਿਲ ਦੇ ਵਿੱਚ ਚੱਲਦਾ ਹੁੰਦਾ ਵੀ ਮੈਂ ਆਹ ਵੀ ਪ੍ਰਾਪਤ ਕਰੂੰ, ਆਹ ਵੀ ਪ੍ਰਾਪਤ ਕਰੂੰ, ਹੈ ਨਾ। ਪਰ ਕਸ਼ਮਕਸ਼ ਤੋਂ ਬਾਅਦ ਵੀ ਉਹ ਚੀਜ਼ਾਂ ਨਹੀਂ ਮਿਲਦੀਆਂ, ਫਿਰ ਬੰਦਾ ਬਾਹਰ ਨੂੰ ਰੁੱਖ ਜਿਹੜਾ ਕਰਦਾ। ਅਤੇ ਇਸ ਕਰਕੇ ਮੈਂ ਅਤੇ ਫਿਰ ਉਹ ਸੈਲਰੀ ਤੁਹਾਨੂੰ ਪਤਾ ਹੀ ਆ ਬਈ ਕਿੰਨੀ ਕੁ ਦਿੰਦੇ ਆ ਅਤੇ ਉਹਦੇ ਕਰਕੇ ਫਿਰ ਇੱਧਰ ਨੂੰ ਆਉਣ ਦਾ ਬਣ ਗਿਆ। ਦੂਜਾ ਮੇਰੀ ਫੈਮਿਲੀ ਵੀ, ਚਾਚਾ ਜੀ ਹੁਣੀ ਸਿਡਨੀ ਸੀਗੇ, ਮੇਰੇ ਚਾਚੇ ਦਾ ਮੁੰਡਾ ਵੀ ਇੱਥੇ ਸਿਡਨੀ ਸੀ। ਫਿਰ ਮੇਰੇ ਫਰੈਂਡਸ B.Ed ਵੇਲੇ ਦੇ, ਅਸਲ ਇਹ ਵੀ ਕਾਰਨ ਸੀ ਕਿਉਂਕਿ ਮਿਲਦੇ ਜਦ ਕਾਫੀ ਦੋਸਤੀ ਬਣ ਜਾਂਦੀ ਆ ਕਾਲਜ ਦੇ ਵਿੱਚ, ਅਤੇ ਉਹਨਾਂ ਦੇ ਕਰਕੇ ਫਿਰ ਉਹਨਾਂ ਨੇ ਵੀ ਕਿਹਾ ਵੀ ਇੱਥੇ ਵਧੀਆ ਆ, ਅਤੇ ਤਾਂ ਫਿਰ ਆ ਗਿਆ। ਤੇ ਜਿਵੇਂ ਤੁਸੀਂ ਕਿਹਾ ਵੀ ਸੁਪਨੇ ਆਪਾਂ ਦੇਖਦੇ ਆ ਨਾ, ਤੇ ਆਸਟ੍ਰੇਲੀਆ 'ਚ ਆ ਕੇ ਫਿਰ ਪੂਰੇ ਹੋਏ? ਹਾਂਜੀ, ਮੈਨੂੰ ਲੱਗਦਾ ਵੀ ਸੁਪਨਿਆਂ ਨਾਲੋਂ ਵੱਧ ਕੇ ਮਿਲਿਆ। ਕਦੀ ਸੋਚਿਆ ਨਹੀਂ ਸੀ, ਅਤੇ ਜਿੰਨੀ ਕੁ ਹੁੰਦੀ ਕਿ ਉਹਦੇ ਨਾਲੋਂ ਮੈਨੂੰ ਲੱਗਦਾ ਵੀ ਦੁੱਗਣਾ ਤਿੱਗਣਾ ਮਿਲਿਆ। ਮੈਂ ਪੁੱਛ ਸਕਦੀ ਹਾਂ ਕਿ ਕੋਈ ਸਾਨੂੰ ਆਪਣੇ ਇੱਕ ਸੁਪਨੇ ਬਾਰੇ ਦੱਸੋ? ਸੁਪਨੇ ਇਹੀ ਆ, ਹੁਣ ਜਿੱਦਾਂ ਤੁਸੀਂ ਇੱਥੇ ਦੇਖ ਲਓ ਵੀ ਘਰ-ਬਾਰ, ਜੇ ਹੁਣ ਮੈਂ ਇੰਡੀਆ ਦੇ ਵਿੱਚ ਹੁੰਦਾ ਸ਼ਾਇਦ ਨਾ ਬਣਾ ਪਾਉਂਦਾ, ਇੰਡੀਆ ਵਿੱਚ ਵੀ ਬਣਾ ਲਿਆ ਇੱਥੋਂ ਕਰਕੇ। ਫਿਰ ਸਭ ਤੋਂ ਵੱਡੀ ਗੱਲ ਹੁੰਦੀ ਆ ਕਿ ਤੁਸੀਂ ਬੱਚਿਆਂ ਦਾ ਜਿਹੜਾ ਭਵਿੱਖ ਆ ਇੱਥੇ ਲੱਗਦਾ ਵੀ ਸੁਰੱਖਿਅਤ ਆ। ਹੁਣ ਜਦੋਂ ਦੇਖੀਦਾ ਉੱਥੇ ਆਪਣੇ ਰਿਸ਼ਤੇਦਾਰਾਂ ਦੇ ਜਾਂ ਹੋਰ ਜਿਹੜੇ ਉੱਥੇ ਬੱਚੇ ਆ ਸਾਡੇ, ਉਹਨਾਂ ਬਾਰੇ ਬੜੇ ਚਿੰਤਤ ਹੋਈਦਾ ਵੀ ਉਹਨਾਂ ਦਾ ਅੱਗੇ ਕੀ ਆ। ਚਾਹੇ ਉਹ এনवायरमेंट ਦੀ ਗੱਲ ਆ, ਬਾਪੂ ਜੀ ਹੁਣੀ ਕਾਫੀ ਜੁੜੇ ਆ, ਉਹ ਤੋਂ ਹੀ ਲੱਗਦਾ ਵੀ ਕਿੰਨੀਆਂ ਬਿਮਾਰੀਆਂ ਰਿਸ਼ਤੇਦਾਰਾਂ ਦੇ ਵਿੱਚੋਂ ਜਾਂ ਬਾਹਰੋਂ ਜਿੰਨੇ ਵੀ ਸਨੇਹੀ ਆ ਉਹਨਾਂ ਦੇ ਵਿੱਚ ਬਿਮਾਰੀਆਂ ਇੰਨੀਆਂ ਫੈਲੀ ਜਾਂਦੀਆਂ, ਬੜੀ ਚਿੰਤਾ ਹੁੰਦੀ। ਉਸ ਵੇਲੇ ਫਿਰ ਆਪਣੇ ਆਪ ਨੂੰ ਲੱਕੀ ਵੀ ਸਮਝੀਦਾ ਬਈ ਇੱਧਰ ਜੇ ਆਏ ਆ ਤਾਂ ਸ਼ਾਇਦ ਥੋੜ੍ਹੇ ਬਹੁਤੇ ਸੇਫ ਆ। ਤੇ ਇੱਕ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਵੀ ਤੁਸੀਂ ਰੇਡੀਓ ਤੇ ਟੀਵੀ ਤੇ ਕੰਮ ਕਰਦੇ ਹੋ, ਹੈ ਨਾ, ਆਪਣੀ ਜੋ ਵੀ ਮਸਲੇ ਹੁੰਦੇ ਆ ਉਹਨਾਂ ਬਾਰੇ ਗੱਲਬਾਤ ਕਰਦੇ ਹੋ ਤੁਹਾਡੇ ਪ੍ਰੋਗਰਾਮਾਂ ਦੇ ਵਿੱਚ। ਤੇ ਕੀ ਤੁਹਾਡਾ ਇਹ ਵੀ ਸੁਪਨਾ ਸੀ ਟੀਵੀ ਤੇ ਕੰਮ ਕਰਨ ਦਾ? ਹਾਂ, ਇਹ ਰਿਹਾ। ਮੈਂ ਖਾਲਸਾ ਕਾਲਜ ਜਲੰਧਰ ਤੋਂ MA ਇੰਗਲਿਸ਼ ਕਰਦਾ ਸੀ ਉਦੋਂ, ਅਤੇ ਉਦੋਂ ਜਮਾ ਤਰੰਗ ਪ੍ਰੋਗਰਾਮ ਚੱਲਦਾ ਹੁੰਦਾ ਸੀ। ਹੁਣ ਤਾਂ ਮੈਨੂੰ ਪਤਾ ਨਹੀਂ ਚੱਲਦਾ ਕਿ ਨਹੀਂ। ਅਤੇ ਹਾਂਜੀ, ਅਤੇ ਉਹ ਮੈਂ ਕਾਫੀ ਡਿਬੇਟਸ ਖਾਲਸਾ ਕਾਲਜ ਵੱਲੋਂ ਹਿੱਸਾ ਲੈਂਦਾ ਰਿਹਾ। ਫਿਰ ਮੈਂ ਆਕਾਸ਼ਬਾਣੀ ਵਿੱਚ ਵੀ ਉੱਦਾਂ ਥੋੜ੍ਹਾ ਬਹੁਤਾ ਸਿਲੈਕਟ ਤਾਂ ਹੋ ਗਿਆ ਸੀ। ਉਹ ਤੁਹਾਨੂੰ ਪਤਾ ਵੀ ਬਾਅਦ ਦੇ ਵਿੱਚ ਕੀ ਕਾਰਨ ਬਣ ਜਾਂਦੇ ਆ। ਅਤੇ ਪਰ ਇੱਥੇ ਆ ਕੇ ਫਿਰ ਸੁਪਨੇ ਜਾਣੀ ਸੀਗੇ। ਉਸ ਵੇਲੇ ਵੀ ਜਦੋਂ ਟੈਸਟ ਵਗੈਰਾ ਰਿਟਨ ਕਲੀਅਰ ਕਰ ਲਿਆ ਸੀ ਮੈਂ ਆਕਾਸ਼ਬਾਣੀ ਦੇ, ਅਤੇ ਉਦੋਂ ਲੱਗਾ ਸੀ, ਉਦੋਂ ਸੁਪਨੇ ਆਉਣ ਲੱਗ ਗਏ ਸੀ ਵੀ ਹਾਂ ਮੈਂ ਬਣੂੰਗਾ। ਅਤੇ ਮੇਰੇ ਕੋਲ ਬੱਚੇ ਪੜ੍ਹਨ ਆਉਂਦੇ ਹੁੰਦੇ ਸੀ, ਉਹ ਵੀ ਕਹਿੰਦੇ ਹੁੰਦੇ ਸੀ ਅਸੀਂ ਭਾਜੀ ਤੁਹਾਨੂੰ ਫੋਨ ਕਰਿਆ ਕਰਾਂਗੇ, ਤੁਸੀਂ ਸਾਡਾ ਗਾਣਾ ਲਾ ਦਿਓ, ਅਸੀਂ ਤੁਹਾਨੂੰ ਚਿੱਠੀ ਪਾਇਆ ਕਰਾਂਗੇ, ਹੈ ਨਾ। ਹਾਂਜੀ, ਉਹ ਜਿੱਦਾਂ ਹੁੰਦਾ ਕਿ ਤੁਹਾਨੂੰ ਸੂਚਨਾ ਜੀ ਮਿਲਦੀ ਹੁੰਦੀ ਆ, ਉਹ ਫਿਰ ਇੱਥੇ ਆ ਕੇ ਬਿਲਕੁਲ ਉੱਦਾਂ ਹੋਇਆ ਵੀ ਸਾਨੂੰ ਫੋਨ ਵੀ ਆਉਂਦੇ ਰਹੇ, ਸਾਨੂੰ ਮੈਸੇਜ ਵੀ ਆਉਂਦੇ ਰਹੇ, ਲੋਕੀ ਸਪੈਸ਼ਲ ਮਿਲਣ ਆਉਂਦੇ ਰਹੇ। ਬਹੁਤ ਸਾਰੇ ਫਰੈਂਡਸ ਮੇਰੇ ਬਣੇ ਹੀ ਰੇਡੀਓ 'ਤੇ ਆ। ਅਤੇ ਹਾਂਜੀ, ਫਰੈਂਡਸ ਜਾਨੀ ਕਿ ਇੱਥੋਂ ਆਸਟ੍ਰੇਲੀਆ ਤੋਂ ਜਾਂ ਇੰਡੀਆ ਤੋਂ? ਮੈਂ ਇੰਡੀਆ ਤੋਂ ਤਾਂ ਚਲੋ ਬਣੇ ਹੀ ਆ, ਅਤੇ ਆਸਟ੍ਰੇਲੀਆ ਦੇ ਵਿੱਚ ਮੈਨੂੰ ਲੱਗਦਾ ਵੀ ਜਿਹੜੇ ਜ਼ਿਆਦਾ ਦੋਸਤ ਮੈਂ ਕਮਾਏ ਆ ਇੱਥੇ, ਉਹ ਮੀਡੀਆ ਦੇ ਜ਼ਰੀਏ ਹੀ ਕਮਾਏ ਆ। ਖਾਸ ਤੌਰ 'ਤੇ ਮੈਂ ਅਖਬਾਰਾਂ ਲਈ ਵੀ ਲਿਖਦਾ ਰਿਹਾ ਪਹਿਲੀਆਂ ਦੇ ਵਿੱਚ ਜਦੋਂ ਆਇਆ ਹੀ ਆ, ਅਤੇ ਅਖਬਾਰਾਂ ਵਿੱਚ ਕੁਛ ਮੈਂ ਲੇਖ ਲਿਖੇ ਸੀ, ਉਹ ਵੀ ਕਰੰਟ ਅਫੇਅਰਸ ਦੇ ਬਾਰੇ ਸੀ, ਅਤੇ ਉਹਦੇ ਨਾਲ ਬਹੁਤ ਜੁੜੇ ਆ। ਉਹ ਜਿਹੜੇ ਲੋਕਾਂ ਨੇ ਮੇਰੇ ਆਰਟੀਕਲ ਪੜ੍ਹ ਕੇ ਮੇਰੇ ਨਾਲ ਜੁੜੇ ਆ, ਉਹ ਸਾਰੇ ਮੇਰੇ ਫੈਮਿਲੀ ਫਰੈਂਡਸ ਬਣੇ ਇਸ ਵੇਲੇ ਤੱਕ। ਅਤੇ ਜਿਹੜੇ ਬੰਦੇ ਰੇਡੀਓ ਦੇ ਅੱਜ ਵੀ ਮੇਰੇ ਵਧੀਆ ਜਿਹੜੇ ਇੱਥੇ ਫਰੈਂਡਸ ਮੈਂ ਕਹਿ ਸਕਦਾ ਵੀ ਉਹ ਰੇਡੀਓ 'ਤੇ ਹੀ ਜੁੜੇ ਆ। ਕਿਉਂਕਿ ਜੇ ਫਰੈਂਡਸ ਕੌਣ ਬਣਦਾ ਆ ਜਦੋਂ ਤੁਹਾਡੇ ਵਿਚਾਰ ਤੁਹਾਨੂੰ ਲੱਗਦਾ ਵੀ ਬੰਦਾ ਮੇਰੇ ਵਾਂਗੂ ਸੋਚਦਾ, ਫਰੈਂਡਸ ਹੋਰ ਕੋਈ ਚੱਕਰ ਨਹੀਂ ਹੁੰਦਾ। ਅਤੇ ਉਹਦੇ ਵਿੱਚ ਇਹ ਹੋ ਜਾਂਦਾ ਵੀ ਇਹ ਵੀ ਬੰਦਾ ਜਦੋਂ ਗੱਲ ਕਰਦੇ ਆਪਾਂ ਉਹਦੇ ਵਿੱਚ ਬੰਦੇ ਸੋਚਦੇ ਵੀ ਮੇਰੇ ਵਾਂਗੂ ਇਹ ਵੀ ਸੋਚਦਾ, ਅਤੇ ਇਹ ਮੇਰਾ ਫਰੈਂਡਸ ਹੋ ਸਕਦਾ। ਹਾਂਜੀ, ਚਲੋ ਜੀ, ਫਿਰ ਤਾਂ ਬਾਕੀ ਤੁਸੀਂ ਬਹੁਤ ਲੱਕੀ ਰਹੇ ਹੈ ਨਾ ਇਸ ਚੀਜ਼ ਲਈ ਕਿ ਘੱਟੋ ਘੱਟ ਤੁਹਾਨੂੰ ਆਪਣੇ ਸੁਪਨੇ ਪੂਰੇ ਕਰਨ ਦਾ ਇੱਕ ਮੌਕਾ ਤਾਂ ਮਿਲਿਆ, ਅਤੇ ਤੁਸੀਂ ਪੂਰੇ ਵੀ ਕਰ ਰਹੇ ਹੋ। ਦੇਖੋ, ਜ਼ਿੰਦਗੀ ਚਾਂਸ ਤੇ ਚੋਇਸ ਦੀ ਆ। ਹਰ ਬੰਦੇ ਨੂੰ ਚਾਂਸ ਮਿਲਦਾ, ਇਹ ਕੋਈ ਬੰਦਾ ਕਹਿ ਨਹੀਂ ਸਕਦਾ। ਚਾਂਸ ਤੇ ਚੋਇਸ, ਚਾਂਸ ਦਿੰਦਾ ਰੱਬ, ਪਰ ਇਹਦੇ ਵਿੱਚ ਨਾਲ ਸ਼ਰਤ ਉਹ ਰੱਖ ਦਿੰਦਾ ਵੀ ਤੁਸੀਂ ਉਸ ਚਾਂਸ ਦਾ ਫਾਇਦਾ ਉਠਾਉਣਾ ਜਾਂ ਨਹੀਂ ਉਠਾਉਣਾ। ਹੁਣ ਬਹੁਤ ਸਾਰੇ ਮੇਰੇ ਦੋਸਤ ਆ ਜਿਹੜੇ ਜਿਨ੍ਹਾਂ ਦਾ ਬੜਾ ਕਰੇਜ਼ ਹੁੰਦਾ ਸੀ ਵੀ ਮੈਂ ਰੇਡੀਓ ਕਰਨਾ, ਉਹਨਾਂ ਦੀ ਕਲਾ ਵੀ ਆ, ਪਰ ਉਹਨਾਂ ਨੇ ਉਹ ਚਾਂਸ ਛੱਡ ਦਿੱਤਾ। ਟੀਵੀ ਦਾ ਵੀ ਚਾਂਸ ਇੱਦਾਂ ਹੀ ਇੰਡੋਸ TV ਚਲਾਇਆ,
ਤੇ ਉਸ ਵੇਲੇ ਵੀ ਚਾਂਸ ਦਿੱਤਾ, ਜਾਣੀ ਉਹਨਾਂ ਵਿੱਚ ਟੈਲੈਂਟ ਵੀ ਆ, ਹਾਂਜੀ ਪਰ ਉਹ ਚਾਂਸ ਛੱਡ ਦਿੱਤਾ। ਇਸ ਕਰਕੇ ਪ੍ਰਮਾਤਮਾ ਸਾਰਿਆਂ ਨੂੰ ਚਾਂਸ ਦਿੰਦਾ ਆ, ਪਰ ਉਹ ਬੰਦੇ ਜਿਹੜੇ ਅੱਗੇ ਵੱਧਦੇ ਆ, ਜਿਹੜੇ ਉਸ ਚਾਂਸ ਦਾ ਫਾਇਦਾ ਉਠਾ ਲੈਂਦੇ ਆ, ਸਹੀ ਟਾਈਮ ਤੇ ਸਹੀ ਡਿਸੀਜਨ ਲੈ ਲੈਂਦੇ ਆ। ਬਾਕੀ ਮੇਰੇ ਖਿਆਲ 'ਚ ਗੱਲ ਹੌਸਲੇ ਦੀ ਵੀ ਹੁੰਦੀ ਆ ਵੀ ਜਿਹੜਾ ਹੌਸਲਾ ਕਰ ਜਾਂਦਾ ਹੈ, ਉਹ ਅੱਗੇ ਵੱਧ ਜਾਂਦਾ ਹੈ, ਤੇ ਜਿਹੜਾ ਨਹੀਂ ਕਰਦਾ ਉਹ ਪਿੱਛੇ ਰਹਿ ਜਾਂਦਾ ਹੈ ਨਾ। ਇਹ ਵੀ ਇੱਕ ਕਾਰਨ ਆ ਵੀ ਫੈਮਿਲੀ ਵੱਲੋਂ ਇਹ ਸਾਰੇ ਸਪੋਰਟ ਕਰਦੇ ਰਹੇ। ਕਈ ਵਾਰੀ ਕੀ ਹੁੰਦਾ ਕਿ ਜਿੱਦਾਂ ਮੈਂ ਪਿੰਡ ਤੋਂ ਹੀ ਥੋੜੀ ਜਿਹਾ ਕੋ ਕਰਿਕੂਲਰ ਐਕਟੀਵਿਟੀਜ਼ ਇਹਨਾਂ ਨੂੰ ਕਹਿ ਦਿੰਦੇ ਆ ਵੀ ਬਾਹਰ ਵੀ ਜਿੱਦਾਂ ਪੋਲਿਟਿਕਸ ਵਿੱਚ ਵੀ ਜਾਂ ਬਾਹਰ ਬੰਦਾ ਹਨਾ, ਉਹ ਸਾਡੀ ਸ਼ਖਸੀਅਤ ਦਾ ਵਿਕਾਸ ਹੁੰਦਾ। ਜਿੱਦਾਂ ਪਾਪਾ ਜੀ ਹੁਣੀ ਬੈਠੇ ਆ ਤੇ ਮਾਤਾ ਸਾਡੇ, ਇਹਨਾਂ ਨੇ ਕਦੀ ਸਾਡੀ ਚੀਜ਼ ਦਾ ਵਿਰੋਧ ਨਹੀਂ ਕੀਤਾ ਬਈ ਅਸੀਂ ਜੋ ਵੀ ਕਰਦੇ ਰਹੇ, ਚਾਹੇ ਮੇਰੇ ਬ੍ਰਦਰ ਆ, ਉਹਨਾਂ ਨੇ ਜੋ ਵੀ ਬਾਹਰ ਕੋਈ ਗੁਰਦੁਆਰਾ ਸਾਹਿਬ ਵਿੱਚ ਕੰਮ ਹੁੰਦਾ ਜਾਂ ਉਹ ਹੋਰ ਸੋਸ਼ਲੀ ਹੁੰਦਾ, ਬਈ ਇਹਨਾਂ ਨੇ ਸਲਾਹਿਆ ਹੀ ਆ, ਕਦੀ ਇਹ ਨਹੀਂ ਕਿਹਾ ਵੀ ਬਾਹਰ ਤੁਸੀਂ ਟਾਈਮ ਕਿਉਂ ਵੇਸਟ ਕਰ। ਇਹ ਤਾਂ ਹੋ ਗਈ ਭਾਜੀ ਤੁਹਾਡੇ ਸੁਪਨਿਆਂ ਦੀ ਗੱਲ ਹਨਾ, ਤੇ ਜਿਵੇਂ ਕਿ ਹੁਣ ਆਂਟੀ ਅੰਕਲ ਇੱਥੇ ਆਏ ਹੋਏ ਆ, ਤੇ ਮੈਨੂੰ ਲੱਗਦਾ ਇਹ ਵੀ ਉੱਥੋਂ ਕੋਈ ਸੁਪਨੇ ਲੈ ਕੇ ਆਏ ਹੋਣੇ ਆ ਵੀ ਅਸੀਂ ਆਸਟ੍ਰੇਲੀਆ ਚੱਲੇ ਆ, ਉੱਥੇ ਦੇਖਾਂਗੇ, ਘੁੰਮਾ ਫਿਰਾਂਗੇ ਨਾ, ਤੇ ਤੁਹਾਡੇ ਕੰਮਾਂ ਕਾਰਾਂ 'ਚ ਤੁਹਾਨੂੰ ਇੰਨੀ ਕੁ ਵੇਲ ਮਿਲ ਜਾਂਦੀ ਹੈ ਕਿ ਤੁਸੀਂ ਇਹਨਾਂ ਨੂੰ ਘੁਮਾਉਣ ਫਿਰਾਉਣ ਲਿਜਾ ਸਕੋ। ਪਹਿਲਾਂ ਤਾਂ ਮੈਨੂੰ ਲੱਗਦਾ ਵੀ ਸੁਪਨਾ ਇਹਨਾਂ ਦਾ ਇਹੀ ਆ ਵੀ ਬੱਚਿਆਂ 'ਚ ਰਹੀਏ, ਜਾ ਕੇ ਮਿਲੀਏ ਹਨਾ। ਤੇ ਜਿੱਦਾਂ ਗੁੱਡੀ ਨੂੰ ਤਾਂ ਹੁਣੇ ਇਹਨਾਂ ਨੇ ਦੇਖਿਆ, ਤੇ ਮੈਨੂੰ ਲੱਗਦਾ ਮੁੰਡੇ ਨੂੰ ਵੀ 2-3 ਸਾਲ ਹੀ ਮਿਲੇ ਆ ਇਹ। ਤੇ ਦੂਜਾ ਇਹ ਕਿ ਘੁੰਮਣ ਦਾ ਜਿੱਦਾਂ ਮਹੀਨੇ ਲਈ ਇਹਨਾਂ ਨੇ ਤਾਂ ਰਹਿਣਾ, ਮਾਤਾ ਤਾਂ ਜੀ ਰਹਿਣੀ ਆ। ਤੇ ਵੈਸੇ ਬ੍ਰਿਸਬੇਨ ਤਾਂ ਸਾਰਾ ਅਸੀਂ ਘੁੰਮ ਲਿਆ, ਕਿਉਂਕਿ ਦੋਸਤਾਂ ਮਿੱਤਰਾਂ ਦੇ ਅਸੀਂ ਘਰਾਂ ਵਿੱਚ ਜਾਂਦੇ ਜਾਂ ਡਿਨਰ ਤੇ ਬੁਲਾਉਂਦੇ ਆ, ਜਿੰਨਿਆਂ ਨਾਲ ਪਿਆਰ ਹੈਗਾ। ਫਿਰ ਆਪਣੇ ਟੀਵੀ ਤੇ ਲੈ ਜੀਦਾ ਆ। ਤੇ ਕੱਲ ਅਸੀਂ ਗੋਲਡ ਕੋਸਟ ਗਏ ਹੋਏ ਸੀ, ਤੇ ਉਦੋਂ ਪਹਿਲਾਂ ਕੌਫ ਸਾਹਿਬ ਜਾ ਕੇ ਆਏ ਆ। ਤੇ ਸਿਡਨੀ ਇਹਨਾਂ ਦੇ ਛੋਟੇ ਬ੍ਰਦਰ ਹੈਗੇ ਆ ਮੇਰੇ ਚਾਚਾ ਜੀ, ਉੱਥੇ ਹਫਤਾ ਇਹ ਰਹਿ ਕੇ ਗਏ ਆਏ ਆ। ਤੇ ਉਹਨਾਂ ਨੇ ਸਿਡਨੀ ਵੀ ਸਾਰਾ ਘੁਮਾ ਦਿੱਤਾ ਆ, ਤੇ ਉਹ ਕੈਨਬਰਾ ਵੀ ਲੈ ਗਏ ਸੀ, ਉੱਥੇ ਉਹ ਫਲਾਵਰ ਸ਼ੋਅ ਵੀ ਦੇਖਿਆ। ਕੌਫ ਸਾਹਿਬ ਆਪਣੇ ਅਮਨਦੀਪ ਭਾਜੀ ਉਹਨਾਂ ਦਾ ਫਾਰਮ, ਉਹਨਾਂ ਨੇ ਸਾਰਾ ਫਾਰਮ ਵੀ ਜਿਹੜਾ ਦਿਖਾਇਆ। ਤੇ ਪਿਟਸਵਿਲ ਜਾ ਆਏ ਆ। ਹਾਂਜੀ, ਕਾਫੀ ਘੁੰਮ ਲਿਆ। ਮੈਨੂੰ ਲੱਗਦਾ ਵੀ ਇੰਨਾ ਕੋਈ ਘੁੰਮਦਾ ਨਹੀਂ ਹੋਣਾ 3 ਵੀਕ 'ਚ। ਠੀਕ ਹੈ ਜੀ। ਤੇ ਅੰਕਲ ਜੀ, ਜਿਵੇਂ ਭਾਜੀ ਨੇ ਦੱਸਿਆ ਵੀ ਤੁਸੀਂ ਤਾਂ ਸਿਡਨੀ ਤੱਕ ਜਾ ਆਏ ਹਨਾ, ਤੇ ਕਿਵੇਂ ਲੱਗਿਆ ਫਿਰ ਆਸਟ੍ਰੇਲੀਆ? ਵਧੀਆ ਸੀ? ਹਾਂ, ਬਹੁਤ ਵਧੀਆ ਜੀ, ਵਾਤਾਵਰਨ ਵੀ ਵਧੀਆ, ਆਪਣੇ ਅਨੁਸ਼ਾਸਨ ਵੀ ਵਧੀਆ, ਲੋਕ ਵੀ ਵਧੀਆ, ਨਸਲੀ ਵਿਤਕਰਾ ਮੈਨੂੰ ਤੱਕ ਤਾਂ ਦੱਸਿਆ ਨਹੀਂ, ਠੀਕ ਹੀ ਆ, ਵਧੀਆ ਮਾਹੌਲ ਆ। ਅੱਛਾ ਜੀ। ਨਸਲੀ ਵਿਤਕਰਾ ਤੁਸੀਂ ਕਦੇ ਪਹਿਲਾਂ ਇੰਡੀਆ 'ਚ ਸੁਣਿਆ ਸੀ ਵੀ ਆਸਟ੍ਰੇਲੀਆ 'ਚ ਹੁੰਦਾ? ਹਾਂ, ਸੁਣਿਆ ਸੀਗਾ, ਉਦੋਂ ਬਹੁਤ ਦੁਖਦਾਈ ਖਬਰ ਮਿਲੀ ਸੀ, ਸਾਰਾ ਹਿੰਦੁਸਤਾਨ ਹੀ ਹਿੱਲ ਗਿਆ ਸੀਗਾ। ਪਰ ਫਿਰ ਸਹਿਣਾ ਪਿਆ। ਉਹ ਸਾਡਾ ਬਹੁਤ ਨਿੱਜੀ ਇਹਨਾਂ ਦਾ ਦੋਸਤ ਵੀ ਸੀਗਾ, ਸਾਡੇ ਨਾਲ ਵੀ ਲਿੰਕ ਰੱਖਦੇ ਸੀਗੇ, ਤੇ ਦੁੱਖ ਵੀ ਬਹੁਤ ਹੋਇਆ ਸੀਗਾ। ਤੇ ਹੁਣ ਆ ਕੇ ਪਤਾ ਲੱਗਾ ਵੀ ਜਿਹੜਾ ਨਸਲੀ ਵਿਤਕਰਾ ਹੁਣ ਮਹਿਸੂਸ ਨਹੀਂ ਹੋ ਰਿਹਾ, ਤੇ ਕੁਝ ਸਾਨੂੰ ਆਸਾਂ ਹੋਈਆਂ ਵੀ ਪ੍ਰੇਮ ਪ੍ਰਾਮ ਨਾਲ ਦੋਨੇ ਮੁਲਕ ਜਾਂ ਸਾਰੇ ਵਿਸ਼ਵ ਦੇ ਇੱਥੇ ਲੋਕ ਆਏ ਆ, ਉਹ ਚੰਗੀ ਵਧੀਆ ਤਰੀਕੇ ਨਾਲ ਰਹਿ ਰਹੇ ਆ, ਅਮਨ ਚੈਨ ਨਾਲ। ਇਹ ਤਾਂ ਗੱਲ ਹੈਗੀ ਅੰਕਲ ਜੀ ਵੀ ਹਰ ਇੱਕ ਥਾਂ ਚੰਗੇ ਮਾੜੇ ਲੋਕ ਹੁੰਦੇ ਆ ਨਾ, ਤੇ ਇੱਕ ਫਿਰ ਬਸ ਉਹ ਪ੍ਰਮਾਤਮਾ ਦਾ ਭਾਣਾ ਸੀਗਾ। ਉਹ ਤਾਂ ਇੱਕ ਆਪਣੇ ਮੈਂ ਕਹਿ ਸਕਦੀ ਹਾਂ ਕਿ ਮਨਮੀਤ ਵਾਲਾ ਘਾਟਾ ਤਾਂ ਸਾਨੂੰ ਸਾਰੇ ਪੰਜਾਬੀਆਂ ਨੂੰ ਬਹੁਤ ਵੱਡਾ ਪਿਆ ਹਨਾ, ਸਾਡੀ ਸਾਰੀ ਕਮਿਊਨਿਟੀ ਨੂੰ ਹੀ, ਸਾਰੇ ਭਾਰਤੀਆਂ ਨੂੰ ਹੀ ਪਿਆ। ਹਾਂਜੀ, ਪਰ ਪ੍ਰਮਾਤਮਾ ਕਰੇ ਕਿ ਅੱਗੋਂ ਖੈਰ ਸੁੱਖ ਰਵੇ, ਲੋਕ ਆਪਸ ਵਿੱਚ ਮਿਲ ਕੇ ਰਹਿਣ ਹਨਾ। ਰੂਹ ਨੂੰ ਵੀ ਸ਼ਾਂਤੀ ਮਿਲੇ, ਪਰਿਵਾਰ ਨੂੰ ਵੀ ਭਾਣਾ ਮਨ ਦਾ ਬਖਸ਼ੇ। ਮੈਂ ਉੱਥੇ ਸ਼ਰਧਾਂਜਲੀ ਵੀ ਭੇਂਟ ਕਰਿਆ ਆ, ਤੇ ਬਹੁਤ ਦੁੱਖ ਦੀ ਗੱਲ ਸੀਗੀ। ਚਲੋ ਜੋ ਲਿਖਿਆ ਹੈ ਨਾ, ਉਹ ਭਾਣਾ ਜੋ ਵਰਤਣਾ ਹੁੰਦਾ ਵਰਤ ਜਾਂਦਾ ਕੋਈ। ਤੇ ਅੰਕਲ ਜੀ, ਮੈਂ ਅਖੀਰ ਦੇ ਵਿੱਚ ਤੁਹਾਨੂੰ ਪੁੱਛੂੰਗੀ ਕਿ ਕੋਈ ਸਾਡੇ ਦਰਸ਼ਕਾਂ ਨੂੰ ਸੁਨੇਹਾ ਦੇਣਾ ਚਾਹੋਗੇ? ਹਾਂ, ਥੋੜ੍ਹੇ ਜਿਹੇ ਸ਼ਬਦਾਂ 'ਚ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਵੀ ਵਾਤਾਵਰਣ ਲਈ ਅਸੀਂ ਕੁਦਰਤੀ ਵਾਤਾਵਰਣ ਲਈ ਕੁਦਰਤੀ ਖੇਤੀ ਕੀਤੀ ਆ। ਇਸ ਤਰ੍ਹਾਂ ਰਾਜਨੀਤੀ ਵੀ ਰਸਾਇਣਿਕ ਹੋ ਗਈ ਆ, ਉਹਨੂੰ ਵੀ ਅਸੀਂ ਕੁਦਰਤੀ ਕਰੀਏ। ਤੇ ਮੇਰਾ ਦੋਨਾਂ ਦੇਸ਼ਾਂ ਨੂੰ, ਇੱਥੇ ਤਾਂ ਅੱਗੇ ਪਹਿਲਾਂ ਹੀ ਹੋ ਗਈ ਆ ਰਾਜਨੀਤੀ, ਕਾਫੀ ਕੁਦਰਤੀ ਲੱਗਦੀ ਹੈ। ਤੇ ਹਿੰਦੁਸਤਾਨ 'ਚ ਜਿਹੜੀ ਰਾਜਨੀਤੀ ਹੈ ਨਾ, ਉਹਨੂੰ ਰਸਾਇਣਿਕ ਤੋਂ ਹਟਾ ਕੇ ਕੁਦਰਤੀ ਹੋਣੀ ਚਾਹੀਦੀ, ਕਿਉਂਕਿ ਹੁਣ ਜਿੰਨੇ ਵੀ ਜਿੱਤੇ ਆ ਸਾਰੇ ਸ਼ਰਾਬ ਤੇ ਪੈਸੇ ਦੇ ਜ਼ੋਰ ਨਾਲ ਜਿੱਤਦੇ ਆ। ਤੇ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਵੀ ਚੰਗੇ ਚੰਗੇ ਬੰਦੇ ਲਿਆ ਕੇ ਨਾ ਵਧੀਆ ਦੇਸ਼ ਦੀ, ਜਦੋਂ ਸਾਡਾ ਦੇਸ਼ ਸੋਨੇ ਦੀ ਚਿੜੀ ਸੀ ਨਾ, ਉਹਨੂੰ ਹੁਣ ਪਲਾਸਟਿਕ ਦੀ ਚਿੜੀ ਨਾ ਬਣਾਈਏ, ਸੋਨੇ ਦੀ ਚਿੜੀ ਤੋਂ ਕੋਈ ਹੋਰ ਹੀਰੇ ਦੀ ਚਿੜੀ ਬਣਾ ਲਈਏ। ਧੰਨਵਾਦ। ਇੰਡੋ ਟੀਵੀ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਅੰਕਲ ਜੀ, ਬਹੁਤ ਹੀ ਵਧੀਆ ਮੈਸੇਜ ਦਿੱਤਾ ਹੈ ਤੁਸੀਂ। ਤੇ ਹਾਂਜੀ ਦੋਸਤੋ, ਫਿਰ ਇਹਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਸਮਾਂ ਹੋਣ ਲੱਗਿਆ ਸਮਾਪਤ, ਤੇ ਅਸੀਂ ਲੈਂਦੇ ਹਾਂ ਤੁਹਾਡੇ ਤੋਂ ਇਜਾਜ਼ਤ। ਮਿਲਦੇ ਹਾਂ ਅਗਲੀ ਵਾਰ ਇੱਕ ਨਵੇਂ ਪਰਿਵਾਰ ਦੇ ਨਾਲ। ਤਦ ਤੱਕ ਲਈ ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਵੀ ਸਤਿ ਸ੍ਰੀ ਅਕਾਲ। ਤੁਹਾਡੇ ਵੱਲੋਂ ਕੋਈ ਸਤਿ ਸ੍ਰੀ ਅਕਾਲ ਨਹੀਂ ਹੈਗੀ, ਤੁਸੀਂ ਲੇਟ ਆਏ ਸੀਗੇ।
ਜੀ।